ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज महा ਤੁਹਾਡੀ ਹੋਸਟ ਨੀਰਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਹੈ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 20 दिसंबर 2022 7 पो नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਰਹੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ RCN ਕੇਬਲ ਬੈਲ ਫਾਈਬਰ ਕੇਬਲ ਇਨ ਕੈਨੇਡਾ roku ਚਾਦੂ ਬਾਕਸ ਸ਼ਾਵਾ Facebook TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਗੋਵਿੰਦਰ ਸਿੰਘ ਜੀ ਅਤੇ ਸਰਦਾਰ ਅਮਨਵੀਰ ਸਿੰਘ ਜੀ ਵੱਲੋਂ। ਸੋ ਇਹਨਾਂ ਬੇਨਤੀ ਕੀਤੀ ਹੈ ਕਿ ਜਿਹੜੇ ਸਾਡੇ ਵੀਰ ਭੈਣਾਂ ਅੱਜ ਵੀ ਭਾਰਤੀ ਕਹਾਉਣਾ ਪਸੰਦ ਕਰਦੇ ਹਨ ਉਹ ਸੋਚਣ ਪੈਰ ਪੈਰ ਤੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ, ਕਕਾਰਾਂ ਤੇ ਪਾਬੰਦੀ ਲਾਈ ਜਾ ਰਹੀ ਹੈ। ਸਾਨੂੰ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿ ਸਾਡਾ ਦੁਸ਼ਮਣ ਕੌਣ ਹੈ ਅਤੇ ਸਾਡੇ ਖਿਲਾਫ ਕੀ ਚਾਲ ਚੱਲ ਰਿਹਾ। ਸੋ ਸ਼ਹੀਦੀ ਹਫਤੇ ਮੌਕੇ ਇਹ ਪ੍ਰਣ ਕਰੀਏ ਕਿ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਅਸੀਂ ਲੈਣਾ ਹੈ। ਸੋ ਇਹ ਸਮਾਂ ਹੋਰ ਕਿਸੇ ਬੈਂਸ ਵਿੱਚ ਪੈਣ ਦਾ ਨਹੀਂ ਵੰਗਾਰਨ ਦਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੋਵਿੰਦਰ ਸਿੰਘ ਜੀ ਅਤੇ ਸਰਦਾਰ ਅਮਨਵੀਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵਿਊਅਰਸ ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਔਰ ਆਪਣੇ ਪ੍ਰੋਗਰਾਮ ਦੀ ਪਹਿਲੇ ਸੈਗਮੈਂਟ ਦੀ ਆਪਾਂ ਸ਼ੁਰੂਆਤ ਕਰਨ ਜਾ ਰਹੇ ਹਾਂ ਇਹਨਾਂ ਤੁਕਾਂ ਦੇ ਨਾਲ। ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚੋਂ, ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚੋਂ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ। ਤੇਰੇ ਦਰਬਾਰ ਵਿੱਚੋਂ ਧੂੜੀ ਲੈ ਕੇ ਜੋੜਿਆਂ ਦੀ, ਤੇਰੇ ਦਰਬਾਰ ਵਿੱਚੋਂ ਧੂੜੀ ਲੈ ਕੇ ਜੋੜਿਆਂ ਦੀ ਠੋਕਰਾਂ ਨਵਾਬੀਆਂ ਨੂੰ ਮਾਰੇ ਤੇਰਾ ਖਾਲਸਾ। ਪੰਜ ਘੁੱਟ ਪੀ ਕੇ ਤੇਰੇ ਬਾਟਿਓਂ ਪ੍ਰੇਮ ਵਾਲੇ, ਪੰਜ ਘੁੱਟ ਪੀ ਕੇ ਤੇਰੇ ਬਾਟਿਓਂ ਪ੍ਰੇਮ ਵਾਲੇ ਮਸਤੇ ਹੋਏ ਹਾਥੀਆਂ ਨੂੰ ਢਾਵੇ ਤੇਰਾ ਖਾਲਸਾ। ਪਵੇ ਕਿਤੇ ਲੋੜ ਜੇ ਨਿਸ਼ਾਨਾ ਅਜ਼ਮਾਵਨੇ ਦੀ, ਪਵੇ ਕਿਤੇ ਲੋੜ ਜੇ ਨਿਸ਼ਾਨਾ ਅਜ਼ਮਾਵਨੇ ਦੀ ਹਾਸ ਮੋਰੇ ਛਾਤੀ ਡਾਵੇ ਤੇਰਾ ਖਾਲਸਾ। ਸੋ ਵਿਊਅਰਸ ਜਿਸ ਤਰ੍ਹਾਂ ਕਿ ਪੋਹ ਦੇ ਮਹੀਨੇ ਵਿੱਚ ਸਿੱਖ ਇਤਿਹਾਸ ਦਾ ਖੂਨੀ ਹਫਤੇ ਜਿਹੜਾ ਖੂਨੀ ਸਫਰੇ ਸ਼ਹਾਦਤ ਦਾ ਜਿਹੜਾ ਆਗਾਜ਼ ਹੈ ਉਹ ਹੋ ਗਿਆ ਹੈ। ਸੋ 7 ਪੋਹ ਦੀ ਰਾਤ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਦਾ ਜਿਹੜਾ ਕਿਲਾ ਉਹ ਛੱਡਿਆ ਸੀ ਔਰ ਇਸ ਸੱਚ ਦੇ ਰਸਤੇ ਦੇ ਸਫਰੇ ਸ਼ਹਾਦਤ ਵਿੱਚ ਸਰਸਾ ਦਾ ਕੰਡਾ, ਪਰਿਵਾਰ ਵਿਛੋੜਾ, ਚਮਕੌਰ ਦੀ ਗੜੀ, ਮਾਛੀਵਾੜੇ ਦਾ ਸੱਥਰ ਅਤੇ ਸਰਹੰਦ ਦੀ ਖੂਨੀ ਦੀਵਾਰ ਜਿਹੜੀ ਹੈ ਹਰ ਸਿੱਖ ਦੇ ਜੈਨ ਵਿੱਚ ਤਾਜ਼ਾ ਹੋਈ ਪਈ ਹੈ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਅਸੀਂ ਇਸੇ ਦੇ ਨਾਲ ਹੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਡਾਲਸ ਟੈਕਸਸ ਤੋਂ ਆਪਣੇ ਵੀਰ ਗੋਵਿੰਦਰ ਸਿੰਘ ਤੇ ਵੀਰ ਅਮਨਵੀਰ ਸਿੰਘ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਜੀ ਇਹ ਹਫਤਾ ਜਿਸ ਦੀ ਅੱਜ ਸ਼ੁਰੂਆਤ ਹੋਈ ਹੈ ਕਿਉਂਕਿ ਆਲਰੇਡੀ 8 ਪੋਹ ਦੀ ਸਵੇਰ ਸਾਡੇ ਪੰਜਾਬ ਦੀ ਧਰਤੀ ਤੇ ਹੋ ਚੁੱਕੀ ਹੈ ਤੇ 7 ਤੇ 8 ਪੋਹ ਦੀ ਦਰਮਿਆਨੀ ਰਾਤ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ। ਅਸੀਂ ਉਸ ਦਾ ਜ਼ਿਕਰ ਕਰਾਂਗੇ ਕਿ ਕੀ ਹਾਲਾਤ ਲਗਭਗ 8 ਮਹੀਨੇ ਦਾ ਇਹ ਘੇਰਾ ਜਿਹੜਾ ਕਿ 3 ਮਈ 1704 ਨੂੰ 22 ਧਾਰ ਦੇ ਪਹਾੜੀ ਰਾਜਿਆਂ ਦੀਆਂ ਸਾਂਝੀਆਂ ਫੌਜਾਂ ਤੇ ਦਿੱਲੀ ਤੋਂ ਔਰੰਗਜ਼ੇਬ ਵੱਲੋਂ ਭੇਜੀ ਗਈ ਫੌਜ, ਸੂਬਾ ਸਰਹੰਦ ਦੀ ਫੌਜ, ਲਾਹੌਰ ਦੀ ਫੌਜ, ਇਹ ਸਾਰਿਆਂ ਦਾ ਲੰਬਾ ਘੇਰਾ 8 ਮਹੀਨੇ ਰਿਹਾ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਜਿਵੇਂ ਤੁਸੀਂ ਕਿਹਾ ਔਰ
ਇਤਿਹਾਸ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਹੁੰਦਾ ਹੈ, ਇਸ ਨੂੰ ਕਿਹਾ ਤੇ ਇਤਿਹਾਸ ਇਵੇਂ ਹੋਇਆ ਹੁੰਦਾ ਹੈ। ਪਰ ਜਦੋਂ ਕੌਮਾਂ ਦੀ ਸਾਂਝੀ ਹੋਣੀ ਹੁੰਦੀ ਹੈ, ਉਹਨਾਂ ਦੀ ਸਾਂਝੀ ਪਰਸੀਕਿਊਸ਼ਨ ਹੁੰਦੀ ਹੈ, ਸਾਂਝੇ ਜ਼ੁਲਮ ਹੁੰਦੇ ਨੇ, ਉਹਨਾਂ ਦੇ ਸ਼ਹੀਦ ਉਸ ਦੌਰ ਚੋਂ ਉਭਰਦੇ ਨੇ ਤੇ ਉਹਨਾਂ ਦੇ ਯੋਧੇ, ਉਹਨਾਂ ਦੇ ਨਾਇਕ ਉਸ ਚੋਂ ਉਭਰਦੇ ਨੇ, ਫਿਰ ਜਿਹੜਾ ਇਤਿਹਾਸ ਹੈ ਉਸ ਸਮੇਂ ਦੀ ਕੈਦ ਦੇ ਵਿੱਚ ਵੀ ਆ ਜਾਂਦਾ ਔਰ ਸੁਰਤ ਨੂੰ, ਸਾਡੀ ਸੋਚ ਨੂੰ, ਸਾਡੇ ਮਨ ਨੂੰ, ਅਸੀਂ 3 ਸਦੀਆਂ ਪਿੱਛੇ ਜਾਣਾ ਹੋਏ, 5 ਸਦੀਆਂ ਪਿੱਛੇ ਜਾਣਾ ਹੋਏ, ਉਹ ਉਡਾਰੀ ਜਿਹੜੀ ਹੈ ਪਲਾਂ ਦੀ ਬਣ ਜਾਂਦੀ ਹੈ, ਕਿਉਂਕਿ ਤੁਸੀਂ ਉਹਨਾਂ ਪਲਾਂ ਨੂੰ ਆਪਣੇ ਜ਼ਿਹਨ ਦੇ ਅੰਦਰ ਮਹਿਸੂਸ ਕਰ ਸਕਦੇ ਹੋ। ਔਰ ਜਿਹੜੀਆਂ ਕੌਮਾਂ ਯਾਦ ਰੱਖਦੀਆਂ ਨੇ ਉਹਨਾਂ ਦੁੱਖ ਦੇ ਪਲਾਂ ਨੂੰ ਵੀ, ਸਫਰਿੰਗ ਦੀਆਂ ਘੜੀਆਂ ਨੂੰ ਵੀ ਔਰ ਮਾਣ ਮੱਤੇ ਪਲਾਂ ਨੂੰ ਵੀ, ਉਹਨਾਂ ਨੂੰ ਫਿਰ ਇਤਿਹਾਸ ਅੱਗੋਂ ਦੀ ਹੋ ਕੇ ਮਿਲਦਾ ਹੈ, ਥਾਂ ਦਿੰਦਾ ਹੈ ਤੇ ਉਹ ਕੌਮਾਂ ਆਪਣਾ ਇਤਿਹਾਸ ਸਿਰਜਦੀਆਂ ਨੇ। ਇਸੇ ਪ੍ਰਥਾਏ ਗੁਰੂ ਅਮਰਦਾਸ ਜੀ ਨੇ ਗੁਰਬਾਣੀ ਦੇ ਵਿੱਚ ਫਰਮਾਇਆ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੀਣ, ਜੇ ਸਤਿਗੁਰ ਭਾਵੈ ਸੋ ਮੰਨ ਲੈਣ, ਸਹੀ ਕਰਮ ਕਰੇ। ਕਿ ਜਦੋਂ ਅਸੀਂ ਆਪਣੇ ਬਜ਼ੁਰਗਾਂ ਦੀਆਂ ਕਹਾਣੀਆਂ, ਉਹਨਾਂ ਦੀਆਂ ਸਾਖੀਆਂ, ਉਹਨਾਂ ਦੀਆਂ ਬਾਤਾਂ, ਉਹਨਾਂ ਦੇ ਕਾਰਨਾਮੇ, ਉਹਨਾਂ ਨੂੰ ਯਾਦ ਕਰਦੇ ਹਾਂ, ਬਾਬਾਣੀਆਂ ਕਹਾਣੀਆਂ, ਫਿਰ ਪੁੱਤਰ ਸਪੁੱਤਰ ਹੋ ਜਾਂਦੇ ਨੇ, ਪੁੱਤਰੀਆਂ ਸਪੁੱਤਰੀਆਂ ਹੋ ਜਾਂਦੀਆਂ ਨੇ। ਕਿਉਂਕਿ ਜਦੋਂ ਤੁਸੀਂ ਇਸ ਫਖਰ ਦੇ ਨਾਲ ਕਿ ਭਾਈ ਸਾਡੇ ਬਜ਼ੁਰਗਾਂ ਨੇ, ਸਾਡੇ ਗੁਰੂ ਸਾਹਿਬਾਨ ਨੇ, ਸਾਡੇ ਗੁਰੂ ਕੇ ਸਾਹਿਬਜ਼ਾਦਿਆਂ ਨੇ ਕਿਵੇਂ ਇਸ ਸਫਰੇ ਸ਼ਹਾਦਤ ਨੂੰ ਸਫਰੇ ਕੌਮ ਦੇ ਵਿੱਚ ਬਦਲਿਆ, ਸਫਰੇ ਸੱਚ, ਕਿਉਂਕਿ ਸੱਚ ਤੇ ਸ਼ਹਾਦਤ ਇਹ ਦੋਵੇਂ ਜੁੜਵੇਂ ਲਫ਼ਜ਼ ਹੀ ਨੇ। ਜਦੋਂ ਤੁਸੀਂ ਸੱਚ ਦੇ ਰਸਤੇ ਤੇ ਤੁਰਨਾ ਤੇ ਸ਼ਹਾਦਤ ਦੇ ਲਈ ਤਿਆਰ ਹੋਣਾ, ਇਹੀ ਗੁਰੂ ਨਾਨਕ ਸਾਹਿਬ ਨੇ ਕ੍ਰਾਈਟੇਰੀਆ ਰੱਖਿਆ ਸੀ। ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਸੋ ਇਸ ਹਫਤੇ ਦਾ ਹਰ ਪਲ ਸਾਡੇ ਲਈ ਦੁਖਦਾਈ ਵੀ ਹੈ, ਪਰ ਉਸ ਚੋਂ ਫਖਰ ਵੀ ਨਿਕਲਦਾ ਹੈ, ਉਸ ਚੋਂ ਪ੍ਰੇਰਨਾ ਵੀ ਨਿਕਲਦੀ ਹੈ, ਉਸ ਚੋਂ ਮੋਟੀਵੇਸ਼ਨ ਵੀ ਨਿਕਲਦੀ ਹੈ। ਔਰ ਸਾਡੇ ਇਹਨਾਂ ਦੋਹਾਂ ਵੀਰਾਂ ਨੇ ਜਿਹੜੇ ਸਾਡੇ ਖੈਰ ਖੁਆਹ ਨੇ, ਮਿੱਤਰ ਨੇ ਪਿਛਲੇ 30 ਸਾਲ ਤੋਂ, ਵੀਰ ਗੋਬਿੰਦਰ ਸਿੰਘ ਔਰ ਜਿਵੇਂ ਅਮਨਵੀਰ ਸਿੰਘ ਪੂਰੇ ਸਪਿਰਿਟ ਦੇ ਨਾਲ ਭਰੇ ਹੋਏ ਔਰ ਜਿਵੇਂ TV 84 ਨਾਲ ਇਹ ਮੁਹੱਬਤ ਕਰਦੇ ਨੇ, ਉਹਨਾਂ ਨੇ ਇਸ, ਕਿਉਂਕਿ ਅੱਜ ਅਸੀਂ ਪਹਿਲਾ ਪ੍ਰੋਗਰਾਮ ਇਸ ਸਫਰੇ ਸ਼ਹਾਦਤ ਦੇ ਇਹ ਖੂਨੀ ਹਫਤਾ ਵੀ ਹੈ, ਲੇਕਿਨ ਇਹ ਫਖਰ ਦਾ ਹਫਤਾ ਵੀ ਹੈ। ਇਹ ਜਿੱਥੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੈ, ਉੱਥੇ ਅਸੀਂ ਅੱਜ ਜਦੋਂ ਇਸ ਪ੍ਰੋਗਰਾਮ ਦਾ ਆਗਾਜ਼ ਕਰ ਰਹੇ ਹਾਂ ਤੇ ਸਾਡੇ ਮਨ ਦੀਆਂ ਨਜ਼ਰਾਂ ਸਾਹਮਣੇ ਉਹ ਲਗਭਗ ਸਾਰੇ ਹੀ 8-9 ਮਹੀਨੇ ਜਿਨ੍ਹਾਂ ਨੇ ਅਨੰਦਪੁਰ ਸਾਹਿਬ ਦੇ ਘੇਰੇ ਦੇ ਦੌਰਾਨ ਦੁਸ਼ਮਣ ਦਾ ਡਟ ਕੇ ਮੁਕਾਬਲਾ ਕੀਤਾ, ਕਿਵੇਂ ਉਹਨਾਂ ਨੇ ਸ਼ਹੀਦੀ ਜਾਮ ਪੀਤੇ, ਕਿਵੇਂ ਭਾਈ ਬਚਿੱਤਰ ਸਿੰਘ ਵਰਗੇ ਯੋਧਿਆਂ ਨੇ ਮਸਤ ਹਾਥੀਆਂ ਦਾ ਜਿਹੜਾ ਰਾਹ ਹੈ ਉਹ ਮੋੜ ਕੇ ਪੰਥ ਦੇ ਲਈ ਸੁਨਹਿਰੀ ਇਤਿਹਾਸ ਲਿਖਿਆ। ਉੱਥੇ ਜੋ ਕਾਰਨਾਮੇ ਇਹਨਾਂ 8-9 ਮਹੀਨਿਆਂ ਦੇ ਪੀਰੀਅਡ ਦੇ ਵਿੱਚ ਸਿੱਖਾਂ ਨੇ ਆਪਣੀ ਬਹਾਦਰੀ ਦੇ ਦਿਖਾਏ, ਉਹ ਇੱਕ ਖਾਸ ਮੁਕਾਮ ਰੱਖਦਾ ਹੈ। ਲੇਕਿਨ ਜਿਉਂ ਹੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਦਾ ਫੈਸਲਾ ਹੁੰਦਾ ਹੈ, ਫਿਰ ਜਿੰਨੀਆਂ ਸ਼ਹਾਦਤਾਂ ਔਰ ਜਿਸ ਕਿਸਮ ਦਾ ਇਹ ਸਾਰਾ ਇਤਿਹਾਸ ਸਿਰਜਿਆ ਜਾਂਦਾ ਹੈ, ਇਹ ਸਾਡੇ ਲਈ ਮਾਣ ਮੱਤਾ ਇਤਿਹਾਸ ਹੈ, ਸ਼ਾਨ ਮੱਤਾ ਇਤਿਹਾਸ ਹੈ। ਤੇ ਜਿਵੇਂ ਸਾਡੇ ਵੀਰਾਂ ਨੇ ਇਹ ਅੱਜ ਦੀ ਹਾਲਤ, ਕਿਉਂਕਿ ਜੇ ਅਸੀਂ ਸਿਰਫ ਮਾਜ਼ੀ ਦੇ ਵਿੱਚ, ਬੀਤੇ ਦੇ ਵਿੱਚ ਹੀ ਰਹਿੰਦੇ ਹਾਂ ਤੇ ਫਿਰ ਇਸ ਦਾ ਮਤਲਬ ਇਹ ਹੈ ਕਿ ਸਾਡੇ ਲਈ ਇਹ ਇੱਕ ਕੰਨ ਰਸ ਜ਼ਰੂਰ ਹੋਏਗਾ ਜਾਂ ਕਿੱਸਾਕਾਰੀ ਜ਼ਰੂਰ ਹੋਏਗੀ, ਕਥਾਨਾਂਕ ਜ਼ਰੂਰ ਹੋਏਗਾ। ਇਸ ਦਾ ਮਤਲਬ ਹੈ ਵੀ ਅਸੀਂ ਉਸ ਸਾਰੇ ਚੋਂ ਕੀ ਸਬਕ ਸਿੱਖਿਆ, ਅਸੀਂ ਆਪਣਾ ਫਰਜ਼ ਕਿਵੇਂ ਅਦਾ ਕਰਨਾ ਹੈ। ਅੱਜ ਦੇ ਹਾਲਾਤ ਉਸ ਦੌਰ ਨਾਲੋਂ ਕੋਈ ਵੱਖਰੇ ਨਹੀਂ ਨੇ। ਗੁਲਾਮੀ ਤਾਂ ਗੁਲਾਮੀ ਹੁੰਦੀ ਹੈ, ਰਾਜ ਕਰਨ ਵਾਲਿਆਂ ਦੇ, ਜ਼ੁਲਮ ਕਰਨ ਵਾਲਿਆਂ ਦੇ ਨਾਂ ਬਦਲ ਜਾਂਦੇ ਨੇ, ਮਜ਼ਹਬ ਕੋਈ ਹੋਰ ਹੋ ਸਕਦੇ ਨੇ, ਲੇਕਿਨ ਜ਼ੁਲਮ ਤਾਂ ਜ਼ੁਲਮ ਹੈ। ਔਰ ਅੱਜ ਜਿਨ੍ਹਾਂ ਦੀ ਗੁਲਾਮੀ ਦੇ ਵਿੱਚ ਅਸੀਂ ਫਸੇ ਹੋਏ ਹਾਂ ਪਿਛਲੇ 75 ਸਾਲ ਤੋਂ, ਜਿਸ ਕਿਸਮ ਦੇ
ਚਾਰੋਂ ਹੀ ਹਥਿਆਰ ਚਾਣਕਿਆ ਨੀਤੀ ਦੇ ਸਾਮ ਦਾਮ ਦੰਡ ਭੇਦ ਉਹਨਾਂ ਨੇ ਸਿੱਖ ਕੌਮ ਦੇ ਉੱਤੇ ਵਰਤੇ ਨੇ। ਜੀ ਕਿਵੇਂ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ, ਖਾਸ ਤੌਰ ਤੇ ਪਿਛਲੇ ਆਲਮੋਸਟ 38 ਵਰਿਆਂ ਦੇ ਵਿੱਚ ਜੂਨ 84 ਤੋਂ ਬਾਅਦ ਕਿਵੇਂ ਸਿੱਖ ਕੌਮ ਅੱਡ-ਅੱਡ ਨਸਲਕੁਸ਼ੀਆਂ ਦਾ ਸ਼ਿਕਾਰ ਹੋਈ ਹੈ। ਔਰ ਅੱਜ ਅਸੀਂ ਜਿਸ ਥਾਂ ਤੇ ਆ ਕੇ ਖੜੇ ਹਾਂ, ਇੱਕ ਹੋਰ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਇਹ ਇੱਕ ਨਸਲਕੁਸ਼ੀ ਸਿਰ ਦੇ ਉੱਤੇ ਉਹ ਤਲਵਾਰ ਵਾਂਗ ਲਟਕ ਰਹੀ ਹੈ, ਕਿਉਂਕਿ ਹਾਲਾਤ ਪੰਜਾਬ ਦੇ ਜਿਸ ਕਿਸਮ ਦੇ ਨਜ਼ਰ ਆ ਰਹੇ ਨੇ, ਬਿਲਕੁਲ ਜਿਵੇਂ ਉਸ ਪਾਸੇ ਪੁਸ਼ ਕੀਤਾ ਜਾ ਰਿਹਾ ਹੈ। ਇਹ ਠੀਕ ਹੈ ਕਿ ਹੋਪ ਵੀ ਨਾਲ ਸਾਨੂੰ ਨਜ਼ਰ ਆਉਂਦੀ ਹੈ, ਪੰਜਾਬ ਦੀ ਜਵਾਨੀ ਦੇ ਵਿੱਚ ਚੇਤਨਤਾ ਆਪਣੇ ਹੱਕਾਂ ਦੇ ਲਈ ਔਰ ਖਾਸ ਤੌਰ ਤੇ ਪੰਜ ਕਕਾਰੀ ਰੂਪ ਦੇ ਵਿੱਚ ਖਾਲਸਾ ਸੱਜਣ ਦਾ ਜਿਹੜਾ ਇੱਕ ਇਸ ਵੇਲੇ ਜਜ਼ਬਾ ਹੈ ਨਜ਼ਰ ਆ ਰਿਹਾ। ਪਰ ਇਹਨੂੰ ਕਿਵੇਂ ਨੈਗੇਟਿਵ ਪੋਰਟਰੇ ਕੀਤਾ ਜਾ ਰਿਹਾ, ਕਿਵੇਂ ਜਿਹੜੇ ਨੇ ਸਾਰੀਆਂ ਹੀ ਏਜੰਸੀਆਂ ਦੇ ਨੈਟਵਰਕ ਪੰਜਾਬ ਦੇ ਵਿੱਚ ਇਸ ਵੇਲੇ ਸਿੱਖਾਂ ਨੂੰ ਘੇਰਨ ਤੇ ਲੱਗੇ ਹੋਏ ਨੇ, ਕਿਸ ਕਿਸਮ ਦੀਆਂ ਪਾਬੰਦੀਆਂ ਆਇਤ ਹੋ ਰਹੀਆਂ ਨੇ, ਉਹਨਾਂ ਦਾ ਜ਼ਿਕਰ ਅਸੀਂ ਅਕਸਰ ਆਪਣੇ ਰੋਜ਼ਾਨਾ ਪ੍ਰੋਗਰਾਮਾਂ ਦੇ ਵਿੱਚ ਹੀ ਕਰਦੇ ਹਾਂ। ਪਰ ਇਸ ਹਫਤੇ ਨੂੰ ਅਸੀਂ ਖਾਸ ਤੌਰ ਤੇ ਜਿੱਥੇ ਅਸੀਂ ਇਤਿਹਾਸ ਨੂੰ ਬਿਆਨਾਂਗੇ, ਉਹਨਾਂ ਇਤਿਹਾਸ ਦੇ ਵਰਕਿਆਂ ਦੇ ਨਾਲ ਆਪਣੇ ਜ਼ਿਹਨ ਨੂੰ ਜੋੜਨ ਦੀ ਕੋਸ਼ਿਸ਼ ਕਰਾਂਗੇ। ਉੱਥੇ ਜੇ ਅਸੀਂ ਮੌਜੂਦਾ ਦੌਰ ਦੇ ਨਾਲ ਉਸ ਦਾ ਪੈਰਲਲ ਡਰਾ ਨਾ ਕਰੀਏ ਤੇ ਇਹ ਮਹਿਜ਼ ਇੱਕ ਕਿੱਸਾਕਾਰੀ ਹੋਏਗੀ। ਇਸ ਤੋਂ ਵੱਧ ਫਿਰ ਇਸ ਦੀ ਕੋਈ ਅਹਿਮੀਅਤ ਨਹੀਂ ਹੋਏਗੀ। ਜਿਹੜੀ ਗੱਲ ਸਾਡੇ ਬਹੁਤ ਸਾਰੇ ਰਾਗੀ, ਢਾਡੀ, ਪ੍ਰਚਾਰਕ, ਤੁਸੀਂ ਗੁਰਦੁਆਰਿਆਂ 'ਚ ਜਾਓਗੇ, ਤੁਹਾਨੂੰ ਇਹਨਾਂ ਸਾਰੇ ਦਿਨਾਂ ਦਾ ਤਾਂ ਇਸ ਕਦਰ ਮਾਰਮਕ ਅੰਦਾਜ਼ ਦੇ ਵਿੱਚ ਬਿਆਨ ਹੁੰਦਾ ਹੈ ਕਿ ਕੋਈ ਸਿੱਖ ਐਸਾ ਦੀਵਾਨ ਦੇ ਵਿੱਚ ਬੈਠਾ ਨਹੀਂ ਹੋਏਗਾ ਜਿਸ ਦੀਆਂ ਗੱਲਾਂ ਅਥਰੂਆਂ ਦੇ ਨਾਲ ਤਰ ਨਾ ਹੋਣ। ਉਹਨਾਂ ਦੇ ਲਈ ਹਰ ਪਲ ਜਿਹੜਾ ਉਹ ਉਸ ਦਰਦ 'ਚੋਂ ਗੁਜ਼ਰਨਾ ਹੁੰਦਾ ਹੈ। ਪਰ ਉਹਨਾਂ ਦੀ ਕਹਾਣੀ ਬਹੁਤ ਵਾਰ ਇੱਥੇ ਕੀ ਖਤਮ ਹੋ ਜਾਂਦੀ ਹੈ। ਉਹ ਅੱਗੋਂ ਯਾਦ ਦਹਾਨੀ ਕਰਵਾਉਣ ਵਾਲੇ ਬਹੁਤ ਵਿਰਲੇ ਨੇ ਜਿਹੜੇ ਇਹ ਯਾਦ ਦਹਾਨੀ ਕਰਵਾਉਣ ਕਿ ਖਾਲਸਾ ਜੀ, ਅਸੀਂ ਉਸੇ ਹੀ ਗੁਰੂ ਦੇ ਸਿੰਘ ਸਿੰਘਣੀ ਹੈ ਜਿਸ ਗੁਰੂ ਨੇ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰਦਿਆਂ ਕੋਈ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ, ਗੁਲਾਮੀ ਨਹੀਂ ਕਬੂਲੀ, ਜ਼ਾਲਮ ਨੂੰ ਵੰਗਾਰਿਆ। ਤੇ ਅੱਜ ਕੀ ਕਾਰਨ ਹੈ ਕਿ 35 ਮਿਲੀਅਨ ਸਿੱਖ ਕੌਮ ਜਿਸ ਦੇ ਉੱਤੇ ਸਾਰੀ ਟੋਟਲ ਵਾਰ ਭਰਪਾ ਕੀਤੀ ਹੋਈ ਹੈ ਭਾਰਤ ਦੇ ਹਾਕਮਾਂ ਨੇ ਪਿਛਲੇ 38 ਸਾਲਾਂ ਤੋਂ ਇਨ ਪਾਰਟਿਕੂਲਰ ਔਰ 75 ਸਾਲਾਂ ਤੋਂ ਇਨ ਜਨਰਲ, ਕਿ ਸਾਡੇ ਅੰਦਰ ਉਹ ਕਿਉਂ ਨਹੀਂ ਪੈਦਾ ਹੁੰਦੀ ਉਹ ਭਾਵਨਾ ਕਿ ਅਸੀਂ ਗੁਲਾਮੀ ਦੇ ਸੰਗਲ ਕੱਟਣੇ ਨੇ, ਗੁਲਾਮੀ ਦੀਆਂ ਬੇੜੀਆਂ ਕੱਟਣੀਆਂ ਨੇ, ਅਸੀਂ ਆਜ਼ਾਦ ਹੋਣਾ। ਸਾਡੀ ਸ਼ੇਰਾਂ ਵਾਲੀ ਬੁੱਕਣ ਦੀ ਗੱਲ, ਸ਼ੇਰਾਂ ਵਾਂਗ ਸਾਡੀ ਦਹਾੜਨ ਦੀ ਗੱਲ ਔਰ ਸਵਾ ਲੱਖ ਨਾਲ ਜੂਝਣ ਵਾਲੀ ਸਪਿਰਿਟ, ਅੱਜ ਕਿਉਂ ਅਸੀਂ ਇੱਕ ਤਬਕਾ ਸਾਡਾ ਪਾਸਪੋਰਟਾਂ ਤੇ ਵੀਜ਼ਿਆਂ ਦੇ ਉੱਤੇ ਵਿਕਣ ਨੂੰ ਤਿਆਰ ਹੈ, ਇੱਕ ਜਿਹੜਾ ਹੈ ਉਹ ਉੱਥੇ ਬੈਠ ਕੇ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਹੁੰਦਾ ਹੈ ਵੀ ਕਿੱਥੇ ਕਿਸ ਦੀ ਖੁਸ਼ਾਮਦ ਕੀਤਿਆਂ ਕੁਰਸੀ ਮਿਲ ਸਕਦੀ ਹੈ, ਉਹਦੇ ਲਈ ਜਿਹੜਾ ਉਹ ਆਪਣਾ ਆਪ ਸਭ ਕੁਝ ਵੇਚਣ ਨੂੰ ਤਿਆਰ ਹੋ ਜਾਂਦੇ ਨੇ। ਔਰ ਇਹ ਅਸੀਂ ਸਾਰੇ ਹੀ ਸਿਆਸਤਦਾਨਾਂ ਦਾ ਕਿਰਦਾਰ ਤਾਂ ਦੇਖਦੇ ਹੀ ਹਾਂ, ਪਰ ਇੱਕ ਵੱਡਾ ਤਬਕਾ ਜਿਹੜਾ ਹੈ ਉਹ ਸੱਚ ਦੇ ਰਸਤੇ ਤੇ ਤੁਰਨ ਤੋਂ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਇਹ ਅੱਜ ਨਹੀਂ, ਪਹਿਲਾਂ ਵੀ, ਅੱਜ ਵੀ, ਔਰ ਜਦੋਂ ਤੱਕ ਇਹ ਧਰਤੀ ਰਹੇਗੀ, ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰਨਾ, ਤੱਤੇ ਰੇਤੇ ਤੇ ਪੈਰ ਰੱਖਣਾ ਹੋਏਗਾ। ਇਹੀ ਸਿਰ ਤਰ ਤਲੀ ਗਲੀ ਮੇਰੀ ਆਓ ਦੀ ਖੇਡ ਹੈ। ਕਿਉਂਕਿ ਜੇ ਤੁਸੀਂ ਸਰੀਰਾਂ ਦਾ ਮੋਹ ਪਾਲਣਾ, ਜੇ ਤੁਸੀਂ ਸਰੀਰਕ, ਪਰਿਵਾਰਕ, ਕੁਨਬੇ ਦੀਆਂ ਗਰਜ਼ਾਂ ਦੇ ਨਾਲ ਜੁੜਨਾ, ਜੇ ਤੁਹਾਨੂੰ ਆਪਣਾ ਇੱਕ ਇਆਸ਼ ਜੀਵਨ ਦੀ ਤੁਸੀਂ ਕਾਮਨਾ ਕਰਦੇ ਹੋ ਕਿ ਭਾਈ ਤੁਸੀਂ ਵੀ ਜਿਹੜਾ ਉਸ ਜਿਹੜਾ ਇੱਕ ਐਸ਼ੋ ਇਸ਼ਰਤ ਦੀ ਜ਼ਿੰਦਗੀ 'ਚ ਜਿਉਣਾ, ਫਿਰ ਸੱਚ, ਹੱਕ, ਇਨਸਾਫ ਦੇ ਦਰਵਾਜ਼ੇ ਤੁਹਾਡੇ ਲਈ ਬੰਦ ਹੋ ਜਾਂਦੇ ਨੇ। ਕਿਉਂਕਿ ਇਸ ਸੱਚ ਦੇ ਰਸਤੇ ਤੇ ਤੁਰਨਾ, ਔਰ ਇਹ ਗੱਲ ਸਿਰਫ ਇਸ ਸਫਰੇ ਸ਼ਹਾਦਤ ਦੇ ਹਫਤੇ ਦੇ ਲਈ ਕਾਰਗਰ ਹੀ ਨਹੀਂ ਹੈ। ਜਦੋਂ ਅਸੀਂ ਗੁਰੂ ਦੇ ਆਸ਼ੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤੇ ਗੁਰੂ ਅਮਰਦਾਸ ਜੀ ਨੇ ਯਾਦ ਦਹਾਨੀ ਕਰਵਾਈ ਸੀ ਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨ ਆਪ ਤਜਿਆ
ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਹੁਣ ਨਿਰਾਲਾਪਨ ਹੁੰਦਾ ਹੈ ਆਮ ਨਾਲੋਂ ਵੱਖਰਾ, ਇੱਕ ਦੁਨੀਆ ਦੀ ਚਾਲ ਹੈ। ਜੀ ਪੁੱਤਰ ਧੀਆਂ ਹੁੰਦੇ ਨੇ, ਵੱਡੇ ਹੁੰਦੇ ਨੇ, ਉਹਨਾਂ ਦੇ ਅਸੀਂ ਵਿਆਹ ਸ਼ਾਦੀਆਂ ਕਰਕੇ ਸਮਝਦੇ ਹਾਂ ਕਿ ਭਾਈ ਅਸੀਂ ਸੁਰਖਰੂ ਹੋ ਗਏ, ਫਿਰ ਉਹਨਾਂ ਦੇ ਅੱਗੋਂ ਪੁੱਤਰ ਧੀਆਂ ਦੀ ਉਡੀਕ ਕਰਦੇ ਹਾਂ ਕਿ ਤਾਂ ਕਿ ਸਾਡਾ ਵੰਸ਼ ਅੱਗੇ ਚੱਲੇ ਔਰ ਅਸੀਂ ਸਾਡਾ ਬੱਲੇ ਬੱਲੇ ਹੋਏ, ਵਾਹ ਵਾਹ ਹੋਏ ਸਮਾਜ ਦੇ ਵਿੱਚ। ਇਹ ਤਾਂ ਸਦੀਆਂ ਤੋਂ ਤੁਰੀ ਹੋਈ ਰੀਤ ਹੈ। ਜੀ ਦੂਸਰੇ ਪਾਸੇ ਉਹ ਨੇ ਜਿਹੜੇ ਇਸ ਰੀਤ ਤੋਂ ਹਟਵਾਂ ਸੋਚਦੇ ਨੇ, ਉਹਨਾਂ ਦੇ ਲਈ ਇਹ ਰਸਤਾ ਜਿਹਦੇ 'ਚ ਉਹ ਡਿਜ਼ਾਇਰਸ ਤੋਂ ਉੱਪਰ ਨੇ, ਇੱਛਾਵਾਂ ਨੂੰ ਉਹਨਾਂ ਨੇ ਜਿੱਤ ਲਿਆ ਜਦੋਂ ਭਗਤਾਂ ਕੀ ਚਾਲ ਨਿਰਾਲੀ। ਔਰ ਇਹ ਯਾਦ ਦਹਾਨੀ ਕਰਵਾਈ ਕਿ ਭਾਈ ਇਹ ਜਦੋਂ ਤੁਸੀਂ ਚਾਲ ਨੂੰ ਆਪਣੀ ਜ਼ਿੰਦਗੀ 'ਚ ਚੁਣਨਾ ਤੇ ਬਿਖਮ ਮਾਰਗ ਚੱਲਣਾ। ਬਿਖਮ ਹੁੰਦਾ ਕਰੜਾ, ਬਿਲਕੁਲ ਮੁਸ਼ਕਲਾਂ ਭਰਿਆ, ਮੁਸੀਬਤਾਂ ਭਰਿਆ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ। ਇੱਥੋਂ ਸ਼ੁਰੂਆਤ ਹੁੰਦੀ ਹੈ, ਕਿਉਂਕਿ ਜਦੋਂ ਮਨ ਜੀਤੇ ਜਗ ਜੀਤ, ਗੁਰੂ ਨੂੰ ਆਪਾ ਦੇਣਾ ਕੀ ਹੈ। ਔਰ ਇਹ ਗੱਲ 20ਵੀਂ ਸਦੀ ਦੇ ਮਹਾਨ ਸਿੱਖ ਸਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਕਿਹਾ ਕਰਦੇ ਸੀ ਕਿ ਜਿਹੜਾ ਰੁਤਬਾ ਜਪੀਆਂ ਨੂੰ, ਤਪੀਆਂ ਨੂੰ, ਸੰਜਮੀਆਂ ਨੂੰ ਜਨਮ ਜਨਮਾਂਤਰਾਂ ਵੀ ਉਹ ਤਪੱਸਿਆ ਕਰ ਲੈਣ ਤੇ ਉਹ ਹਾਸਲ ਨਹੀਂ ਕਰ ਸਕਦੇ, ਉਹ ਸ਼ਹੀਦ ਨੂੰ ਇੱਕਦਮ ਹਾਸਲ ਹੁੰਦਾ। ਉਹਦਾ ਕਾਰਨ ਹੈ ਬਿਲਕੁਲ ਹੁਣ ਅਸੀਂ ਜਪ ਕਿਉਂ ਕਰਦੇ ਹਾਂ, ਤਪ ਕਿਉਂ ਕਰਦੇ ਹਾਂ, ਰੂਹਾਨੀਅਤ, ਬੰਦਗੀ, ਕਰੜੀ ਘਾਲਣਾ, ਸਾਧਨਾ, ਸਮਾਧੀਆਂ, ਤਾੜੀਆਂ ਲਾਉਣਾ, ਇਹ ਸਾਰਾ ਕਿਉਂ ਹੁੰਦਾ ਕਿ ਅਸੀਂ ਹਉਮੈ ਨੂੰ ਜਿੱਤ ਲਈਏ। ਅਸੀਂ ਮੈਂ ਜਿਹੜੀ ਤੁਹਾਨੂੰ ਚੈਨ ਨਹੀਂ ਨਾਲ ਬਹਿਣ ਨਹੀਂ ਦਿੰਦੀ, ਉਸ ਦੇ ਉੱਤੇ ਅਸੀਂ ਆਬੂਰ ਪਾਈਏ, ਉਸ ਦੇ ਉੱਤੇ ਕਾਬੂ ਪਾਈਏ। ਲੇਕਿਨ ਜਦੋਂ ਤੁਸੀਂ ਉਸ ਰਸਤੇ ਦੇ ਉੱਤੇ, ਉਸ ਪੰਧ ਨੂੰ ਦੇ ਉੱਤੇ ਅੱਗੇ ਵੀ ਤੁਰਦੇ ਹੋ ਤੇ ਫਿਰ ਰਾਦਰ ਉਹਦੇ 'ਚ ਤਾਂ ਇੱਕ ਹੋਰ ਐਲੀਮੈਂਟ ਐਡ ਹੋ ਜਾਂਦਾ ਹੈ ਕਿ ਹੈ ਕੋਈ ਮੇਰੇ ਵਰਗਾ ਜਪੀ, ਹੈ ਕੋਈ ਮੇਰੇ ਵਰਗਾ ਤਪੀ, ਹੈ ਕੋਈ ਮੇਰੇ ਵਰਗਾ ਅੰਮ੍ਰਿਤ ਵੇਲੇ ਉੱਠ ਕੇ ਇੰਨੇ ਘੰਟੇ ਮੈਂ ਸਿਮਰਨ ਕਰਦਾ, ਮੈਂ ਤਾਂ ਨੀਂਦ ਹੀ ਜਿਹੜੀ ਹੈ ਉਹ 2 ਘੰਟੇ ਬਣਾ ਲਈ ਹੈ, ਮੈਂ ਤਾਂ ਕਿਸ ਕਿਸਮ ਦੀ ਕਰੜੀ ਸਾਧਨਾ ਕਰਦਾ, ਕੌਣ ਮੇਰੇ ਬਰਾਬਰੀ ਕਰ ਸਕਦਾ। ਸੋ ਜਿਸ ਚੀਜ਼ ਨੂੰ ਮੁਕਾਣ ਦੇ ਲਈ ਤੁਰੇ ਸੀ ਉਹ ਤਾਂ ਕਈ ਗੁਣਾ ਹੋਰ ਵੱਧ ਜਾਂਦੀ ਹੈ ਤੁਹਾਡੇ ਉਹਨਾਂ ਸਾਧਨਾ ਦੇ ਨਾਲ। ਪਰ ਜਿਹੜਾ ਮਰਨ ਲਈ ਤਿਆਰ ਹੋ ਜਾਂਦਾ ਹੈ, ਬਿਲਕੁਲ ਉਸਨੇ ਤਾਂ ਆਪਣਾ ਆਪਾ ਹਉਮੈ ਸਮੇਤ ਉਹਨੇ ਤਾਂ ਸਭ ਕੁਝ ਜਿਹੜਾ ਉਹ ਛੱਡ ਦਿੱਤਾ ਹੈ। ਉਸ ਦੇ ਅੰਦਰ ਤਾਂ ਚਾਹ ਹੈ ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੈ ਘਾਓ, ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਣ ਕੋ ਦਾਓ, ਸੂਰਾ ਸੋ ਪਹਿਚਾਨੀਐ, ਜੋ ਲੜੈ ਦੀਨ ਕੇ ਹੇਤ, ਪੁਰਜ਼ਾ ਪੁਰਜ਼ਾ ਕੱਟ ਮਰੇ, ਕਬੂ ਨਾ ਛਾੜੇ ਖੇਤ। ਉਹਨੂੰ ਤਾਂ ਉਹ ਭਾਲਦਾ ਹੈ ਕਿ ਕਦੋਂ ਨਗਾਰੇ ਤੇ ਚੋਟ ਲੱਗੇ, ਅਸਮਾਨਾਂ ਤੱਕ ਨਗਾਰਾ ਗੂੰਜੇ ਤੇ ਫਿਰ ਉਹ ਮੈਦਾਨ ਦੇ ਵਿੱਚ ਉਤਰੇ, ਉਹ ਗੁਰੂ ਕਾ ਸੂਰਬੀਰ ਬਣੇ। ਉਹ ਹਰੀ ਦੇ ਰੰਗ ਨਾਲ ਲੱਗਾ ਹੋਇਆ, ਜਾਂਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਈਅਤ ਹੈ ਸੂਰਾ। ਉਹ ਰੱਬ ਦੇ ਰੰਗ 'ਚ ਰੰਗਿਆ ਹੋਇਆ, ਰੱਬ ਦੇ ਪਿਆਰ 'ਚ ਰੰਗਿਆ ਹੋਇਆ। ਇਸ ਲਈ ਉਹਦੇ ਲਈ ਇਸ ਸਰੀਰ ਦਾ ਵਜੂਦ ਕੋਈ ਮਾਇਨੇ ਹੀ ਨਹੀਂ ਰੱਖਦਾ। ਉਹ ਤਾਂ ਆਪਣੇ ਪਿਆਰੇ ਨੂੰ ਰਿਝਾਣ ਤੁਰਦਾ ਤੇ ਪਿਆਰਾ ਤਾਂ ਰਿਝਦਾ ਜੋ ਲੜੈ ਦੀਨ ਕੇ ਹੇਤ। ਜੇ ਤੁਸੀਂ ਦੀਨ ਦੀ ਖਾਤਰ, ਸੱਚ ਹੱਕ ਇਨਸਾਫ ਦੀ ਖਾਤਰ, ਦੱਬੇ ਕੁਚਲਿਆਂ ਦੀ ਖਾਤਰ ਜਿਹੜਾ ਮੈਦਾਨ ਦੇ ਵਿੱਚ ਉਤਰਦੇ ਹੋ, ਜਦੋਂ ਨਗਾਰਾ ਵੱਜਦਾ ਤੇ ਜਦੋਂ ਫਿਰ ਤੁਹਾਡੇ ਸਾਹਮਣੇ ਉਹ ਸਫ਼ਰ ਆਉਂਦਾ ਹੈ, ਫਿਰ ਪੁਰਜ਼ਾ ਪੁਰਜ਼ਾ ਕੱਟ ਮਰੇ, ਕਬੂ ਨਾ ਛਾੜੇ ਖੇਤ। ਫਿਰ ਤੁਸੀਂ ਰੇਜ਼ਾ ਹੋ ਜਾਂਦੇ ਹੋ, ਪੁਰਜ਼ਾ ਹੋ ਜਾਂਦੇ ਹੋ, ਟੁਕੜੇ ਹੋ ਜਾਂਦੇ ਹੋ, ਪੋਰੀਆ ਤੁਹਾਡਾ ਹੋ ਜਾਂਦਾ ਹੈ, ਪਰ ਤੁਸੀਂ ਉਸ ਮੈਦਾਨ ਦੇ ਵਿੱਚ ਡਟੇ ਰਹਿੰਦੇ ਹੋ। ਇਹ ਹਫਤਾ ਸੱਚਮੁੱਚ ਉਹੀ ਯਾਦ ਦਹਾਨੀ ਕਰਵਾਉਂਦਾ ਹੈ। ਜੇ ਘੇਰਾ ਲਗਭਗ 8-9 ਮਹੀਨੇ ਦਾ, ਭੁੱਖ ਪਿਆਸ, ਫਿਰ ਵੀ ਯੋਧੇ ਅੱਧੀ ਰਾਤ ਜਕਾਰੇ ਗਜਾਉਂਦੇ ਬਾਹਰ ਨਿਕਲਦੇ ਨੇ, ਦੁਸ਼ਮਣ ਦੀਆਂ ਫੌਜਾਂ ਤੇ ਟੁੱਟਦੇ ਨੇ, ਜੋ ਉਹਨਾਂ ਦੇ ਕੋਲੋਂ ਆਂਦਾ ਲੈ ਕੇ ਅੰਦਰ ਭੱਜ ਜਾਂਦੇ ਨੇ। ਕਿਸ ਕਿਸਮ ਦੇ ਹਾਲਾਤ ਅੰਦਰ, ਕਿਉਂਕਿ ਜਦੋਂ ਕਿਲੇ ਬਣਾਏ ਜਾਂਦੇ ਸੀ, ਕਿਲਿਆਂ ਦੇ ਅੰਦਰ ਵੱਡਾ ਖੂਹ, ਅੱਜ ਵੀ ਜਦੋਂ ਤੁਸੀਂ ਆਨੰਦਗੜ੍ਹ ਦਾ ਕਿਲਾ ਦੇਖਦੇ ਹੋ, ਗੁਰਦੁਆਰਾ ਸਾਹਿਬ ਵੱਡਾ ਖੂਹ ਹੈ, ਬਹੁਤ ਵੱਡਾ, ਕਿਉਂਕਿ ਪਾਣੀ ਪਹਿਲਾ ਸਾਧਨ ਹੁੰਦਾ ਹੈ। ਫਿਰ ਗੱਲ ਕੱਲੀ ਇਹ ਨਹੀਂ ਹੁੰਦੀ ਕਿ ਮਨੁੱਖਾਂ ਦੇ ਖਾਣ ਲਈ ਤਾਂ ਤੁਸੀਂ ਛੋਲੇ ਰੱਖ ਲਏ, ਬੋਰੀ 'ਚ ਪਾਣੀ ਲੈ ਲਿਆ, ਪਰ ਤੁਸੀਂ ਲੜ ਰਹੇ ਹੋ, ਤੁਹਾਡੇ ਘੋੜੇ ਨੇ, ਤੁਹਾਡੇ ਡੰਗਰ ਨੇ, ਘੋੜੇ। ਔਰ ਜੇ ਤੁਸੀਂ ਦੂਸਰੇ
ਹੈ, ਉਹਨਾਂ ਦੇ ਪੱਠੇ ਦੱਥੇ ਦਾ ਪ੍ਰਬੰਧ ਕਿੱਥੋਂ ਹੋਣਾ। ਔਰ ਫਿਰ 4 ਚੁਫੇਰੇ ਜਦੋਂ ਤੁਹਾਡਾ ਸਾਰੀ ਸਪਲਾਈ ਲਾਈਨ ਕੱਟ ਆਫ ਕਰਨੀ, ਘੇਰਾਬੰਦੀ ਦਾ ਤਾਂ ਮਕਸਦ ਇਹ ਹੀ ਹੁੰਦਾ ਹੈ ਕਿ ਵੀ ਤੁਹਾਨੂੰ ਅੰਦਰ ਇਸ ਕਦਰ ਹਰਾਸ ਕਰ ਦਿੱਤਾ ਜਾਏ ਕਿ ਤੁਸੀਂ ਸਰੈਂਡਰ ਕਰ ਦਿਓ, ਤੁਸੀਂ ਕਹੋ ਜੀ ਨਹੀਂ। ਲੇਕਿਨ ਸਿੰਘ ਨਿਕਲਦੇ ਨੇ, ਆਪਣਾ ਜੁਰਤ ਦਿਖਾਉਂਦੇ ਨੇ, ਸ਼ਹੀਦੀ ਵੀ ਮਿਲਦੀ ਹੈ। ਉਹ ਵੀ ਵਕਤ ਆਉਂਦਾ ਹੈ ਕਿ 40 ਦੇ ਕਰੀਬ ਸਿੱਖ, ਜਦੋਂ ਜਿਨ੍ਹਾਂ ਨੂੰ ਅਸੀਂ ਬੇਦਾਵੀਏ ਕਹਿੰਦੇ ਹਾਂ, ਔਰ ਅੱਗੇ ਅਸੀਂ ਜ਼ਿਕਰ ਕਰਾਂਗੇ ਵੀ ਕਿਵੇਂ ਫਿਰ ਉਹਨਾਂ 40 ਸਿੰਘਾਂ ਨੇ ਜਿਨ੍ਹਾਂ ਨੇ ਇਹ ਲਿਖ ਕੇ ਦਿੱਤਾ ਬੇਦਾਵਾ। ਹੁਣ ਗੁਰੂ ਤੇ ਸਿੱਖ ਦੀ ਇੱਕ ਦਾਅਵੇਦਾਰੀ ਹੈ। ਜਦੋਂ ਅਸੀਂ ਗੁਰੂ ਦੇ ਅੱਗੇ ਆਪਣਾ ਆਪਾ ਰੱਖਦੇ ਹਾਂ ਤੇ ਗੁਰੂ ਦਾ ਫਿਰ ਸਾਡਾ ਇਕਰਾਰਨਾਮਾ ਹੈ ਕਿ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਗੁਰੂ ਦਾ ਇਕਰਾਰਨਾਮਾ ਹੈ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤੇ। ਗੁਰੂ ਕਰੋੜ ਕਦਮ ਅੱਗੇ ਤੁਰ ਕੇ ਆਉਂਦੇ ਨੇ। ਇਹੀ ਰਿਸ਼ਤਾ ਹੈ ਰੂਹਾਨੀਅਤ ਦਾ, ਜਿੱਥੇ ਗੁਰੂ ਦੀ ਗੋਦ ਦੇ ਸਾਹਮਣੇ ਕੁੱਲ ਦੁਨੀਆ ਦਾ ਰਾਜ ਕੋਈ ਮਾਨੇ ਨਹੀਂ ਰੱਖਦਾ। ਲੇਕਿਨ ਜਦੋਂ ਅੰਦਰੋਂ ਸਿਦਕ ਡੋਲਦਾ ਹੈ, ਭਰੋਸਾ ਡੋਲਦਾ ਹੈ, ਫੇਥ ਡੋਲਦਾ ਹੈ, ਫਿਰ ਦੁਨਿਆਵੀ ਅੱਖਾਂ ਨਾਲ ਅਸੀਂ ਦੇਖਣਾ ਸ਼ੁਰੂ ਕਰ ਦਿੰਦੇ ਹਾਂ। ਅਸੀਂ ਭਾਈ ਬਚਿੱਤਰ ਸਿੰਘ ਦਾ ਜ਼ਿਕਰ ਕੀਤਾ, ਇੱਕ ਪਾਸੇ ਮਸੰਦ ਦੁਨੀ ਚੰਦ ਹੈ, ਉਹੀ ਵੱਡਾ ਲੰਮਾ ਚੌੜਾ ਕੱਦ ਕਾਠ, ਬੜੀਆਂ ਕਹਾਣੀਆਂ ਸਾਖੀਆਂ ਸੁਣਾਉਣ ਵਾਲਾ ਪ੍ਰਚਾਰਕ। ਲੇਕਿਨ ਜਦੋਂ ਸਾਹਮਣਾ ਕਰਨ ਦਾ ਵੇੜਾ ਆਉਂਦਾ ਤੇ ਫਿਰ ਤਾਣ ਜਾਂ ਮਾਣ ਸਿਰਫ ਆਪਣੇ ਸਰੀਰ ਨਾਲ ਹੀ ਜੁੜਿਆ ਰਹਿ ਜਾਂਦਾ ਹੈ। ਗੁਰੂ ਦੀ ਬਖਸ਼ਿਸ਼, ਗੁਰੂ ਦੇ ਥਾਪੜੇ ਤੇ ਭਰੋਸਾ ਨਹੀਂ ਰਹਿੰਦਾ। ਕੰਧ ਟੱਪ ਕੇ ਭੱਜਣਾ ਚਾਹੁੰਦਾ ਹੈ, ਪਿੰਡ ਪਹੁੰਚਦਿਆਂ ਤੱਕ ਮਰ ਜਾਂਦਾ ਹੈ। ਔਰ ਉਸੇ ਦੌਰ ਦੇ ਵਿੱਚ ਹੀ 40 ਸਿੱਖ ਵੀ ਜਿਹੜੇ ਇਹ ਬੇਦਾਵਾ ਲਿਖਦੇ ਨੇ ਕਿ ਤੂੰ ਸਾਡਾ ਗੁਰੂ। ਗੁਰੂ ਸਾਹਿਬ ਨੇ ਕਿਹਾ ਠੀਕ ਹੈ। ਔਰ ਇਹ ਭੁੱਖ ਦੇ, ਜਦੋਂ ਅਸੀਂ ਕਹਿੰਦੇ ਹਾਂ ਕਿ ਫਰੀਦਾ ਮੌਤੋਂ ਭੁੱਖ ਬੁਰੀ, ਤੇ ਇਹੀ ਉਦਾਹਰਨਾਂ ਦਿੱਤੀਆਂ ਜਾਂਦੀਆਂ ਨੇ ਕਿ ਕਈ ਵਾਰ ਗੋਲੀ ਦੇ ਸਾਹਮਣੇ ਖਲੋਣ ਦਾ ਹੌਸਲਾ ਹੁੰਦਾ, ਭੁੱਖੇ ਰਹਿ ਕੇ ਮਰਨਾ ਕੋਈ ਸੌਖਾ ਨਹੀਂ। ਔਰ ਬਿਲਕੁਲ ਸੌਖਾ ਨਹੀਂ ਸੀ। ਆਪਣੇ ਤੇ ਹੀ ਟੁਕਾ ਕੇ ਦੇਖੀਏ, ਅਸੀਂ ਤਾਂ ਜਿਹੜੇ ਹੁਣ ਵੀ ਬੇਦਾਵੀਏ ਹੀ ਬਣੇ ਹੋਏ ਆ ਉਹ ਸਾਰਿਆਂ ਦੇ ਬਾਵਜੂਦ। ਲੇਕਿਨ ਉਹ ਵੀ ਵਾਕਿਆ ਵਾਪਰਦਾ ਹੈ। ਪਰ ਗੁਰੂ ਦੇ ਪਿਆਰੇ ਸਿੱਖ ਨੇ, ਗੁਰੂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਦੇ ਨੇ, ਬੱਚੇ ਵੀ ਕੁਰਬਾਨ ਹੁੰਦੇ ਨੇ, ਸਭ ਕੁਛ ਉਹਨਾਂ ਦਾ ਜਿਹੜਾ ਹੈ ਉਹ ਪੈਰੀ ਜੋੜਾ ਨਹੀਂ ਹੈ, ਸਿਰ ਤੇ ਤਾਜ ਨਹੀਂ ਹੈ। ਮਾਛੀਵਾੜੇ ਦੇ 70 ਦੀ ਗੱਲ ਅਸੀਂ ਕਰਦੇ, ਪਰ ਉਹ ਬੇਦਾਵਾ ਜਿਹੜਾ 40 ਸਿੱਖਾਂ ਨੇ ਦਿੱਤਾ ਕਾਗਜ਼ ਦਾ ਟੁਕੜਾ ਹੈ, ਉਹ ਗੁਰੂ ਨੇ ਆਪਣੇ ਕਮਰ ਕੱਸੇ 'ਚ ਰੱਖਿਆ ਹੋਇਆ ਹੈ ਕਿ ਗੁਰੂ ਨੂੰ ਇਹ ਭਰੋਸਾ ਹੈ ਕਿ ਸਿੱਖ ਵਾਪਸ ਆਉਣਗੇ। ਫਿਰ ਅਸੀਂ ਖਿਦਰਾਣੇ ਦੀ ਢਾਬ ਦੇ ਕੰਢੇ ਮੁਕਤਸਰ ਦੇ ਮੁਕਾਮ ਤੇ ਜਦੋਂ ਮਾਈ ਭਾਗੋ ਦੀ ਅਗਵਾਈ ਦੇ ਵਿੱਚ ਉਹੀ 40 ਉਹਨਾਂ ਦੇ ਨਾਲ ਹੋਰ ਵੀ ਸਿੰਘ ਆ ਕੇ ਸ਼ਹੀਦੀ ਜਾਮ ਪੀਂਦੇ ਨੇ, ਤੇ ਭਾਈ ਮਹਾਂ ਸਿੰਘ ਜਿਹੜਾ ਉਹਨਾਂ ਦਾ ਜਥੇਦਾਰ ਸੀ, ਉਹਦਾ ਜ਼ਖਮੀ ਹੋਏ ਮਹਾਂ ਸਿੰਘ ਦਾ ਸੀਸ ਗੁਰੂ ਦੀ ਗੋਦ 'ਚ ਟਿਕਿਆ ਹੋਇਆ, ਔਰ ਉਹਦੀ ਮੰਗ ਹੈ ਕਿ ਬੇਦਾਵਾ ਪਾੜ ਦਿਓ ਜੋ ਅਸੀਂ ਲਿਖ ਕੇ ਦੇ ਕੇ ਆਏ ਸੀ। ਤੇ ਉਹ ਸਭ ਕੁਝ ਛੱਡ ਦੇਣ ਵਾਲਾ ਗੁਰੂ ਆਪਣੇ ਕਮਰ ਕੱਸੇ 'ਚੋਂ ਬੇਦਾਵਾ ਕੱਢ ਕੇ ਉਸ ਨੂੰ ਪਾੜ। ਹੁਣ ਇਹ ਸਾਰੇ ਹੀ ਵਾਕਿਆਤ, ਕਿਉਂਕਿ ਇਹ ਇਸ ਕਿਸਮ ਦਾ ਇਤਿਹਾਸ ਹੈ ਕਿ ਇਸ ਦੇ ਇੱਕ ਇੱਕ ਵਾਕਿਆ ਦੇ ਉੱਤੇ ਮਹੀਨਿਆਂ ਬਦੀ, ਸਾਲਾਂ ਬਦੀ ਗੱਲ ਹੋ ਸਕਦੀ ਹੈ ਕਿ ਸਾਡੇ ਲਈ ਉਹਦੇ ਚੋਂ ਕੀ ਸਬਕ ਲੈਣ ਵਾਲਾ ਹੈ। ਕਿ ਜਦੋਂ ਜ਼ਿੰਦਗੀ ਦੇ ਅੰਦਰ ਮੁਸ਼ਕਲ ਸਮਾਂ ਆਉਂਦਾ ਹੈ, ਸਾਡਾ ਸਿਦਕ ਨਾ ਡੋਲੇ, ਸਾਡਾ ਵਿਸ਼ਵਾਸ ਨਾ ਡੋਲੇ, ਸਾਡਾ ਗੁਰੂ ਸਮਰੱਥ ਹੈ, ਗੁਰੂ ਦੇ ਉੱਤੇ ਸਾਡਾ ਈਮਾਨ ਕਦੇ ਨਾ ਡੋਲੇ। ਔਰ ਇਹ ਰੱਬ ਵੱਲੋਂ ਪਾਈ ਹੋਈ ਪ੍ਰੀਖਿਆ ਹੁੰਦੀ ਹੈ। ਜਦੋਂ ਤੁਹਾਡੀ ਜ਼ਿੰਦਗੀ 'ਚ ਹਾਰਡਸ਼ਿਪਸ ਆਉਂਦੀਆਂ ਨੇ, ਦੁੱਖ ਸੁੱਖ ਦੋਵੇਂ ਕੱਪੜੇ ਪਹਿਰੇ ਜਾਏ ਮਨੁੱਖ। ਹੁਣ ਇਹ ਤੁਹਾਡੇ ਕੱਪੜਿਆਂ ਵਾਂਗ ਹੁੰਦੇ ਨੇ, ਤੇ ਜੇ ਇੱਕ ਅੱਧਾ ਝਟਕਾ ਲੱਗਦਾ ਹੈ, ਕੋਈ ਬਿਮਾਰੀ ਦਾ, ਕੋਈ ਆਰਥਿਕ ਤੰਗਦਸਤੀ ਦਾ, ਕੋਈ ਹੋਰ ਕਿਸੇ ਪਿਆਰੇ ਦੇ ਵਿਛੜਨ ਦਾ, ਤੇ ਅਸੀਂ ਰੱਬ ਦੀ ਹੋਂਦ ਤੇ ਹੀ ਸਵਾਲੀਆ ਨਿਸ਼ਾਨ ਲਾ ਦਈਏ, ਤੇ ਇਹ ਫਿਰ ਗੁਰੂ ਨੂੰ ਬੇਦਾਵਾ ਦੇਣਾ ਹੈ। ਔਰ ਉਹ ਸਾਰੇ ਤੋਂ ਬਾਅਦ ਜੋ ਵਾਕਿਆ ਇਤਿਹਾਸ ਕੁਛ ਸਾਡਾ ਸਪਸ਼ਟ ਹੈ, ਕੁਛ ਜਿਹੜਾ ਹੈ ਉਸ ਨੂੰ ਅਸੀਂ ਉਸ ਸਰਕਮਸਟਾਂਸ ਨਾਲ ਜੋੜ ਕੇ ਦੇਖ ਸਕਦੇ ਹਾਂ ਕਿ ਇੱਕ ਇਹ ਨਹੀਂ ਹੈ ਕਿ ਵੀ ਅੰਦਰ ਨੁਕਸਾਨ ਹੋ ਰਿਹਾ ਹੈ ਜਾਂ ਅੰਦਰ ਜਿਹੜਾ ਹੈ ਸਿੱਖਾਂ ਦੇ ਕੋਲ ਰਾਸ਼ਨ ਪਾਣੀ ਔਰ ਉਹਨਾਂ ਦੇ ਬਾਕੀ ਲੋੜਾਂ ਜਿਹੜੀਆਂ ਨੇ ਉਹ ਬੜੀ ਮੁਸ਼ਕਿਲ ਨਾਲ ਪੂਰੀਆਂ ਹੋ ਰਹੀਆਂ ਨੇ। ਬਾਹਰ ਦੁਸ਼ਮਣ ਦਾ ਵੀ ਬਹੁਤ ਬੁਰਾ ਹਾਲ ਹੈ। ਔਰ ਕੱਲਾ ਇਹ ਨਹੀਂ ਹੈ ਕਿ ਅਨੰਦਪੁਰ ਸਾਹਿਬ ਅੰਦਰ ਤਾਂ ਵੱਧ ਤੋਂ ਵੱਧ 5000 ਸਿੱਖ ਹੋਣਗੇ ਗੁਰੂ ਸਾਹਿਬ ਨਾਲ, ਕਿਉਂਕਿ ਜਿਉਂ ਹੀ ਇਹ ਘੇਰਾ ਪੈਣ ਵਾਲੀ ਲਾਈਨ ਸ਼ੁਰੂ ਹੋਣ ਦਾ ਹੁੰਦਾ ਹੈ,
ਗੁਰੂ ਸਾਹਿਬਾਨ ਅਨੰਦਪੁਰ ਸਾਹਿਬ ਇੱਕ ਸ਼ਹਿਰ ਸੀ, ਪੂਰਾ ਵਸਦਾ ਰਸਤਾ ਸ਼ਹਿਰ, ਜੀ। ਪਰਿਵਾਰਾਂ ਦੇ ਨਾਲ, ਬੀਬੀਆਂ, ਬੱਚੇ, ਗ੍ਰਸਤੀ ਸਿੱਖ, ਦੂਸਰੇ ਵੀ ਆਉਣ ਵਾਲੇ ਲੋਕ ਜਿਹੜੇ ਗੁਰੂ ਦੇ ਦੀਦਾਰ ਲਈ ਆਉਂਦੇ ਸੀ, ਮੁਸਲਮਾਨ ਵੀ, ਹਿੰਦੂ ਵੀ। ਲੇਕਿਨ ਇਹ ਸ਼ੁਰੂ ਹੋਣ ਤੋਂ ਪਹਿਲਾਂ 52 ਕਵੀ ਸਨ ਗੁਰੂ ਸਾਹਿਬ ਦੇ, ਸਾਰੇ ਸਕਾਲਰ ਲੋਕ ਸੀ। ਉਹਨਾਂ ਸਾਰਿਆਂ ਨੂੰ ਹੀ ਗੁਰੂ ਸਾਹਿਬ ਨੇ ਆਨਰ ਦੇ ਨਾਲ ਸਿਰੋਂ ਪਾਓ ਦੇ ਕੇ ਭੇਜ ਦਿੱਤਾ ਸੀ। ਗ੍ਰਸਤੀ ਪਰਿਵਾਰਾਂ ਨੂੰ ਵੀ ਭੇਜ ਦਿੱਤਾ ਸੀ ਕਿ ਭਾਈ ਹੁਣ ਇੱਥੇ ਜੰਗ ਮਚਣਾ ਔਰ ਕੋਈ ਜਿਹੜਾ ਨੁਕਸਾਨ ਨਾ ਹੋਏ। ਹਾਲਾਂਕਿ ਗੁਰੂ ਸਾਹਿਬ ਦਾ ਆਪਣਾ ਪਰਿਵਾਰ, ਉਹਨਾਂ ਦੇ ਮਹਿਲ, ਗੁਰੂ ਕੇ ਬੱਚੇ, ਉਹਨਾਂ ਦੀ ਮਾਤਾ, ਉਹ ਉਹਨਾਂ ਦੇ ਨਾਲ ਹੀ ਸੀ, ਲੇਕਿਨ ਹੋਰ ਬਹੁਤ ਸਾਰੇ ਜਿਹੜੇ ਨੇ ਉਹ ਇਸ ਘੇਰਾਬੰਦੀ ਤੋਂ ਪਹਿਲਾਂ ਹੀ ਗੁਰੂ ਸਾਹਿਬ ਨੇ ਆਪੋ ਆਪਣੇ ਟਿਕਾਣਿਆਂ ਤੇ ਵਾਪਸ ਭੇਜ ਦਿੱਤੇ ਸੀ। ਹੁਣ ਬਾਹਰ ਜਿਹੜਾ ਫੌਜ ਹੈ, ਜਿਵੇਂ ਮੈਂ ਦੱਸਿਆ ਵੀ ਕੰਬਾਈਨਡ ਫੌਜ ਹੈ, ਔਰ ਜਿਹੜੇ 22 ਧਾਰ ਦੇ ਪਹਾੜੀ ਰਾਜੇ ਕਿਹਾ ਜਾਂਦਾ ਹੈ। ਹੁਣ ਧਾਰ ਇਨਫੈਕਟ ਜਿਹੜਾ ਪਾਣੀ ਦੇ ਨਾਲੇ ਨੂੰ ਕਹਿੰਦੇ ਨੇ, ਛੋਟੀ ਨਦੀ, ਛੋਟਾ ਦਰਿਆ ਧਾਰ, ਇਹ ਲਗਭਗ 22 ਦੇ ਕਰੀਬ ਇਹ ਹਿਮਾਲਿਆ ਰੇਂਜ ਦੇ ਵਿੱਚ ਜਿਹੜੀਆਂ ਹਿੱਲੀ ਰਿਆਸਤਾਂ, ਜਿਨ੍ਹਾਂ ਚੋਂ ਅੱਜ ਬਹੁਤ ਸਾਰੀਆਂ ਰਿਆਸਤਾਂ ਹਿਮਾਚਲ 'ਚ ਨੇ, ਕੁਛ ਉਹਨਾਂ ਚੋਂ ਉੱਤਰਾਖੰਡ ਦੇ ਵਿੱਚ ਨੇ, ਔਰ ਉਹਨਾਂ ਚੋਂ ਮੁੱਖ ਤੌਰ ਦੇ ਉੱਤੇ, ਕਿਉਂਕਿ ਇਹਨਾਂ ਦੀ ਕੰਬਾਈਨਡ ਫੌਜ ਸੀ 22 ਧਾਰ ਦੇ ਪਹਾੜੀ ਰਾਜਿਆਂ ਦੀ, ਰਾਜਪੂਤ ਮੋਸਟਲੀ, ਔਰ ਇਸੇ ਤਰ੍ਹਾਂ ਲਾਹੌਰ, ਸਰਹੰਦ, ਦਿੱਲੀ ਦਰਬਾਰ ਦੀ। ਇਹਨਾਂ 22 ਧਾਰ ਦੇ ਹਿੰਦੂ ਰਾਜਿਆਂ 'ਚ ਰਾਜਾ ਕਹਿਲੂਰ ਅੱਜ ਦੀ ਬਿਲਾਸਪੁਰ ਰਿਆਸਤ ਹੈ, ਜਿਸ ਦੇ ਵਿੱਚ ਕਦੇ ਕੀਰਤਪੁਰ ਸਾਹਿਬ 6ਵੇਂ ਪਾਤਸ਼ਾਹ ਨੇ ਵਸਾਇਆ ਸੀ, 9ਵੇਂ ਪਾਤਸ਼ਾਹ ਨੇ ਚੱਕ ਨਾਨਕੀ ਵਸਾਇਆ, ਜਿਹੜਾ ਬਾਅਦ ਦੇ ਵਿੱਚ ਅਨੰਦਪੁਰ ਸਾਹਿਬ ਦੇ ਰੂਪ ਦੇ ਵਿੱਚ ਸਾਹਮਣੇ ਆਇਆ। ਔਰ ਰਾਜਾ ਬੜੌਲੀ, ਕਸੌਲੀ, ਰਾਜਾ ਕਾਂਗੜਾ, ਨਦੌਣ, ਨਾਹਣ, ਬੁੜੈਲ, ਚੰਬਾ, ਭੰਬੌਰ, ਚੰਬੇਲੀ, ਜੰਮੂ, ਨੂਰਪੁਰ, ਜਸਵਾਲ, ਸ੍ਰੀਨਗਰ, ਇਹ ਸ੍ਰੀਨਗਰ ਕਸ਼ਮੀਰ ਵਾਲਾ ਨਹੀਂ ਹੈ, ਉੱਤਰਾਖੰਡ ਦੇ ਵਿੱਚ ਇੱਕ ਪਲੇਸ ਹੈ ਸ੍ਰੀਨਗਰ, ਗੜਵਾਲ, ਇਹ ਵੀ ਉੱਤਰਾਖੰਡ ਦੇ ਵਿੱਚ ਹੈ, ਗੜਵਾਲ ਰੀਜਨ, ਹੰਡੂਰ, ਮੰਡੀ, ਤੇ ਜ਼ਾਹਰ ਹੈ ਕਿ ਬਈ ਜਿਹੜਾ 22 ਧਾਰ ਦੇ ਪਹਾੜੀ 'ਚ ਮੇਨ ਭੀਮ ਚੰਦ ਦੀ ਫੌਜ। ਸੋ ਇਹ ਜਿਹੜੇ ਨੇ, ਇਸ ਗੱਲ ਦਾ ਵੀ ਧਿਆਨ ਰਹੇ ਕਿ ਇਹ ਜਿਹੜੀ ਜੰਗ ਹੈ ਅਨੰਦਪੁਰ ਸਾਹਿਬ ਦੀ, ਔਰ ਉਸ ਤੋਂ ਬਾਅਦ ਸਰਸਾ ਦੇ ਕੰਢੇ, ਚਮਕੌਰ ਔਰ ਖਿਦਰਾਣੇ ਦੀ, ਇਸ ਤੋਂ ਪਹਿਲਾਂ 12 ਜੰਗਾਂ ਹੋ ਚੁੱਕੀਆਂ ਨੇ, ਜਿਨ੍ਹਾਂ ਦੇ ਵਿੱਚ ਜੇ ਅਸੀਂ ਗੁਰੂ ਸਾਹਿਬ ਨੇ ਆਪਣੇ ਜੀਵਨ ਦੇ ਵਿੱਚ ਕੁੱਲ 14 ਜੰਗਾਂ ਲੜੀਆਂ ਨੇ, ਉਹਨਾਂ ਦੇ ਵਿੱਚ ਸਿਰਫ 3 ਜੰਗਾਂ ਨੇ ਜਿਨ੍ਹਾਂ ਦੇ ਵਿੱਚ ਲਾਹੌਰ, ਸਰਹੰਦ ਔਰ ਦਿੱਲੀ ਦੀਆਂ ਮੁਗਲ ਫੌਜਾਂ ਜਿਹੜੀਆਂ ਨੇ ਉਹ ਸ਼ਾਮਲ ਨੇ। ਬਾਕੀ ਲਗਭਗ 11 ਜੰਗਾਂ 22 ਧਾਰ ਦੇ ਹਿੰਦੂ ਪਹਾੜੀ ਰਾਜਿਆਂ ਦੇ ਨਾਲ ਲੜੀਆਂ ਨੇ, ਕਿਉਂਕਿ ਇਸ ਪੀਰੀਅਡ 'ਚ ਬਹੁਤ ਸਾਰਾ ਨੈਰੇਟਿਵ ਇਸ ਕਿਸਮ ਦਾ ਆਏਗਾ ਜਿਸ ਦੇ ਉੱਤੇ ਸਾਨੂੰ ਗੱਲ ਕਰਨੀ ਹੋਏਗੀ ਕਿ ਭਾਈ ਇਹ ਸਮਝਣ ਦੀ ਲੋੜ ਹੈ ਕਿ ਜਦੋਂ 10ਵੇਂ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਤੇ ਉਹਦੇ 'ਚ ਵੀ ਉਹਨਾਂ ਨੇ ਇਹ ਉਹਨੂੰ ਕਿਹਾ ਕਿ ਭਾਈ ਤੂੰ ਵੀ ਬੁੱਤੋ ਸ਼ਿਕਨ, ਮੈਂ ਵੀ ਬੁੱਤੋ ਸ਼ਿਕਨ, ਪਰ ਤੂੰ ਬੁੱਤ ਪ੍ਰਸਤ ਇਹਨਾਂ ਹਿੰਦੂ ਰਾਜਿਆਂ ਦੇ ਕਹਿਣ ਤੇ ਅਨੰਦਪੁਰ ਦੇ ਉੱਤੇ ਜਿਹੜਾ ਹੈ ਉਹ ਹਮਲਾਵਰ ਹੋਇਆ, ਕਿਉਂਕਿ ਇਹ ਸ਼ਿਕਾਇਤਾਂ ਇਹੀ ਕਰਦੇ ਸੀ ਕਿ ਭਾਈ ਇਹ ਰਿਆਸਤ ਬਣ ਗਈ, ਇੰਡੀਪੈਂਡੈਂਟ, ਇਹਨਾਂ ਨੇ ਨਗਾਰਾ ਰੱਖ ਲਿਆ, ਇਹਨਾਂ ਨੇ ਫੌਜ ਬਣਾ ਲਈ, ਇਹਨੇ ਖਾਲਸਾ ਬਣਾ ਲਿਆ, ਔਰ ਇਹ ਹਰ ਵਾਰ ਇਹੀ ਫੌਜ ਲੈ ਕੇ ਆਉਂਦੇ ਰਹੇ। ਸੋ ਇਸ ਗੱਲ ਦਾ ਧਿਆਨ ਰਹੇ ਕਿ ਬਹੁਤ ਵਾਰ ਜਿਹੜੇ ਇੱਕ ਪਾਸੇ ਦਾ ਨੈਰੇਟਿਵ ਹੁੰਦਾ ਉਹਦੇ 'ਚ ਅਸੀਂ ਕਿਸੇ ਇੱਕ ਕੌਮ ਨੂੰ ਜਾਂ ਇੱਕ ਮਜ਼ਹਬ ਨੂੰ ਵਿਲੀਫਾਈ ਕਰਨ ਦੀ ਕੋਸ਼ਿਸ਼ ਨਾ ਕਰੀਏ। ਜਿਵੇਂ ਅੱਜ ਵੀ ਜਦੋਂ ਅਸੀਂ ਕਹਿੰਦੇ ਹਾਂ ਵੀ ਅੱਜ ਵੀ ਸਾਡੀ ਲੜਾਈ ਇੰਡੀਅਨ ਸਟੇਟ ਦੇ ਨਾਲ ਹੈ, ਕੋਈ ਅਸੀਂ ਹਿੰਦੂਆਂ ਨੂੰ ਜਾਂ ਹਿੰਦੂ ਧਰਮ ਨੂੰ ਵਿਲੀਫਾਈ ਨਹੀਂ ਕਰਦੇ, ਅਸੀਂ ਤਾਂ ਜਿਹੜੀ ਸਟੇਟ ਹੈ ਜਿਹੜੀ ਕਿ ਧਰਮ ਨੂੰ ਇੱਕ ਆੜ ਬਣਾ ਕੇ ਜ਼ੁਲਮ ਕਰਦੀ ਹੈ, ਸਾਡੀ ਲੜਾਈ ਉਸ ਦੇ ਖਿਲਾਫ ਹੈ। ਔਰ ਇਹ ਸਾਰਾ ਕੁਛ ਇਹਨਾਂ ਮਹੀਨਿਆਂ ਦੇ ਵਿੱਚ ਚੱਲਦਾ ਰਿਹਾ। ਫਾਈਨਲੀ ਜਿਹੜਾ ਗੁਰੂ ਸਾਹਿਬ ਨੇ ਕਿਲ੍ਹਾ ਛੱਡਣ ਦਾ ਫੈਸਲਾ ਹੈ, ਇਸ ਦੇ ਜਿਹੜੇ ਸਾਡੇ ਇਤਿਹਾਸਕ ਸੋਰਸ ਨੇ, ਕਿਉਂਕਿ ਜ਼ਫਰਨਾਮਾ ਗੁਰੂ ਸਾਹਿਬ ਦੀ ਆਪਣੀ ਲਿਖਤ ਹੈ, ਮੋਸਟ ਰਿਲਾਇਬਲ ਅਕਾਊਂਟ ਹੈ, ਉਹਦੇ 'ਚ ਗੁਰੂ ਸਾਹਿਬ ਨੇ ਕਿਹਾ ਵੀ ਔਰੰਗਜ਼ੇਬ ਨੇ ਕੁਰਾਨੇ ਮਜੀਦ ਦੇ ਉੱਤੇ, ਉਸ ਦੀ ਜਿਲਦ ਦੇ ਉੱਤੇ ਇਹ ਲਿਖ ਕੇ ਪ੍ਰੋਮਿਸ ਕੀਤਾ ਕਿ ਭਾਈ ਜੇ ਇੱਕ ਵਾਰ ਗੁਰੂ ਸਾਹਿਬ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦੇਣ ਤੇ ਉਹਨਾਂ ਨੂੰ ਕੋਈ ਰੁਕਾਵਟ ਨਹੀਂ ਹੋਏਗੀ, ਉਹ ਜਿੱਥੇ ਮਰਜ਼ੀ ਜਾ ਕੇ ਰਹਿਣ ਇੱਕ ਵਾਰ, ਕਿਉਂਕਿ ਬਾਹਰ ਵੀ ਫੌਜ ਦਾ ਇੰਨਾ ਕੁ ਨੁਕਸਾਨ ਹੋ ਚੁੱਕਾ ਸੀ। ਜਦੋਂ 8 ਮਹੀਨੇ ਦਾ ਘੇਰਾ ਉਹਨਾਂ ਜ਼ਮਾਨਿਆਂ 'ਚ ਕੋਈ ਹੈਜਾ ਪੈ ਗਿਆ, ਕੋਈ ਹੋਰ ਬਿਮਾਰੀ, ਉੱਥੋਂ ਵੀ ਗੁਰੂ ਸਾਹਿਬ ਉੱਚੀ ਥਾਂ ਤੇ ਬੈਠੇ ਨੇ, ਤੀਰ ਚੱਲ ਰਹੇ ਨੇ, ਦੂਜਾ ਉਹਨਾਂ ਦਾ ਮੁਗਲੀ ਔਰ ਪਹਾੜੀ ਫੌਜਾਂ ਦਾ ਜਾਨੀ ਨੁਕਸਾਨ ਵੀ ਹੋ ਰਿਹਾ, ਉਹ ਵੀ ਬਾਹਰ ਬੈਠੇ ਦੁਆ ਕਰ ਰਹੇ ਨੇ ਵੀ ਇੱਕ ਵਾਰ ਸਾਡੀ ਜਾਨ ਛੁੱਟੇ। ਔਰ ਇਹ ਫਿਰ ਫਾਈਨਲੀ
ਇੱਕ ਕਾਜ਼ੀ ਉਹ ਕੁਰਾਨ ਦੀ ਜਿਲਦ ਲੈ ਕੇ ਕੁਰਾਨ ਲੈ ਕੇ ਅੱਛਾ ਔਰ ਪਹਾੜੀ ਰਾਜੇ ਕਿਉਂਕਿ ਜਿਨ੍ਹਾਂ ਦਾ ਇਤਕਾਦ ਦੇਵੀ ਦੇ ਪੁਜਾਰੀ ਗਾਂ ਦੀ ਜਿਹੜੀਆਂ ਨੇ ਆਟੇ ਦੀਆਂ ਗਊਆਂ ਬਣਾ ਕੇ ਗੀਤਾ ਨਾਲ ਲੈ ਕੇ ਇਹ ਉਹਨਾਂ ਦੇ ਜਿਹੜੇ ਨੇ ਗੁਰੂ ਸਾਹਿਬ ਕੋਲ ਆਉਂਦੇ ਨੇ, ਪੇਸ਼ਕਸ਼ ਕਰਦੇ ਨੇ ਕਿ ਭਾਈ ਜੇ ਇੱਕ ਵਾਰ ਤੁਸੀਂ ਕਿਲ੍ਹਾ ਖਾਲੀ ਕਰ ਦਿੰਦੇ ਹੋ ਤੇ ਕੋਈ ਤੁਹਾਡੇ ਲਈ ਇਹ ਫ੍ਰੀ ਹੋਏਗਾ, ਤੁਸੀਂ ਜਿੱਥੇ ਮਰਜ਼ੀ ਜਾਓ, ਕੋਈ ਰੋ, ਫਿਰ ਤੁਸੀਂ ਵਾਪਸ ਜਦੋਂ ਮਰਜ਼ੀ ਆ ਜਾਣਾ। ਉਹ ਜਿਹਨੂੰ ਕਹਿੰਦੇ ਨੇ ਕਿ ਨੱਕ ਦਾ ਸਵਾਲ ਹੈ। ਹੁਣ ਗੁਰੂ ਸਾਹਿਬ ਨੂੰ ਪਤਾ ਹੈ ਵੀ ਇਹ ਸਾਰੀ ਇਹਨਾਂ ਦੀ ਇੱਕ ਚਾਲ ਹੈ, ਇਹ ਝੂਠ ਹੈ, ਇਹਨਾਂ ਦਾ ਇਹ ਖੇਖਣ ਹੈ, ਲੇਕਿਨ ਅੰਦਰ ਜਦੋਂ ਇੱਕ ਦਬਾਅ ਵੀ ਬਣਿਆ ਹੋਇਆ ਹੈ, ਮਾਤਾ ਗੁਜਰੀ ਜੀ ਵੀ ਉਸ ਪਾਸੇ ਪਰਸੂਏਟ ਕਰਦੇ ਨੇ। ਔਰ ਐਸਾ ਵੀ ਕਿਹਾ, ਸਾਡੇ ਕੋਲ ਕੋਈ ਸਾਧਨ ਤਾਂ ਨਹੀਂ, ਐਸਾ ਵੀ ਕਿਹਾ ਜਾਂਦਾ ਹੈ ਕਿ 5 ਸਿੱਖ ਰੂਪ ਦੇ ਵਿੱਚ ਫਿਰ ਗੁਰੂ ਸਾਹਿਬ ਨੂੰ 5 ਪਿਆਰਿਆਂ ਦੇ ਰੂਪ 'ਚ ਵੀ ਇਹ ਜਿਹੜਾ ਬੇਨਤੀਨੁਮਾ ਹੁਕਮ ਕੀਤਾ ਜਾਂਦਾ, ਕਿਉਂਕਿ ਉਹ ਸਮਝਦੇ ਨੇ ਕਿ ਇਹਦੇ 'ਚ ਸ਼ਾਇਦ ਗੁਰੂ ਸਾਹਿਬ ਉਹਨਾਂ ਨੂੰ ਕਹਿ ਰਹੇ ਨੇ ਵੀ ਅਟਕ ਜਾਓ, ਹੋਰ ਜਿਹੜਾ 8 ਪੈਰ ਹੋਰ ਕੋਈ 16 ਪੈਰ ਲਿਖਿਆ। ਲੇਕਿਨ ਕਟਿੰਗ ਦਾ ਸਟੋਰੀ ਸ਼ਾਰਟ, ਅੱਜ ਦੀ ਉਹ ਕਾਲੀ ਬੋੜੀ ਰਾਤ ਹੈ ਜਦੋਂ ਕਿ ਗੁਰੂ ਸਾਹਿਬ ਫੈਸਲਾ ਕਰਦੇ ਨੇ ਕਿਲ੍ਹਾ ਛੱਡਣ ਦਾ, ਔਰ ਆਪਣੇ ਸਿੱਖਾਂ ਦੇ ਨਾਲ 4 ਸਾਹਿਬਜ਼ਾਦੇ, ਮਾਤਾ ਗੁਜਰੀ, ਲੜਾਕੂ ਸਿੰਘ, ਜਿਉਂ ਹੀ ਉਹ ਕਿਲ੍ਹੇ ਤੋਂ ਸੇਫ ਨਿਕਲ ਕੇ, ਕਿਉਂਕਿ ਅੱਜ ਵੀ ਜਦੋਂ ਤੁਸੀਂ ਅਨੰਦਪੁਰ ਸਾਹਿਬ ਜਾਓ ਤੇ ਰਾਹ ਦੇ ਵਿੱਚ ਜਿਹੜਾ ਬਿਲਕੁਲ ਕਲੋਜ਼ ਉਹਨਾਂ ਦੇ ਦਰਿਆ ਪੈਂਦਾ ਜਿਹਨੂੰ ਸਰਸਾ ਨਦੀ ਕਹਿੰਦੇ ਨੇ, ਹਾਲਾਂ ਸਿੱਖ ਉਹਨੂੰ ਖੂਨੀ ਸਰਸਾ ਕਹਿੰਦੇ ਨੇ ਅੱਜ ਵੀ, ਕਿਉਂਕਿ ਉਸ ਸਰਸੇ ਨੇ ਸਾਡਾ ਬਹੁਤ ਕੁਝ ਤਬਾਹ ਕੀਤਾ। ਇੱਕ ਜਿਹਨੂੰ ਤੁਸੀਂ ਤਾਲਿਬੇ ਇਲਮ ਹੋਣ ਦੇ ਨਾਤੇ ਜਦੋਂ ਮੈਂ ਕਹਿੰਦਾ, ਮੇਰੇ ਲਈ ਤਾਂ ਇੱਕ ਬਹੁਤ ਵੱਡਾ, ਜਦੋਂ ਅਸੀਂ ਔਰ ਹਰ ਸਿੱਖ ਇਹ ਮਹਿਸੂਸ ਕਰਦਾ ਹੈ ਕਿ ਜਿੰਨਾ ਗੁਰੂ ਸਾਹਿਬ ਨੇ ਲਿਟਰੇਚਰ ਤਿਆਰ ਕਰਵਾਇਆ, ਇਹ ਵੀ ਕਿਹਾ ਜਾਂਦਾ ਉਹਦੇ 'ਚ ਇੱਕ ਇੰਨਾ ਵੱਡਾ ਗ੍ਰੰਥ ਸੀ 52 ਮਣ ਦਾ, ਤੇ ਉਹ ਵੀ ਸਰਸਾ ਦੀ ਭੇਟਾਈ ਚੜ ਗਿਆ, ਹੋਰ ਵੀ ਬਹੁਤ ਸਾਰਾ ਲਿਟਰੇਚਰ। ਲੇਕਿਨ ਇਹ ਜਦੋਂ ਅਸੀਂ ਇਤਿਹਾਸਕ ਵੇਰਵੇ ਦੇਖਦੇ ਹਾਂ ਕਿ ਅੱਜ ਤੇ ਕੱਲ ਜਿਹੜੀ ਦਰਮਿਆਨੀ ਰਾਤ ਨੂੰ ਨਿਕਲਦੇ ਨੇ, ਇੱਕਦਮ ਕਾਲੀ ਬੋਲੀ ਰਾਤ ਹੈ ਔਰ ਬਹੁਤ ਜ਼ੋਰਦਾਰ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਹੈ। ਪਿੱਛੇ ਜਦੋਂ ਪਹਾੜਾਂ ਤੇ ਮੀਂਹ ਪੈਂਦੇ ਨੇ ਤੇ ਜਿਹੜੇ ਥੱਲੇ ਦਰਿਆ ਹੁੰਦੇ ਨੇ, ਨਦੀਆਂ ਨੇ, ਖੱਡਾਂ ਨੇ, ਉਹਨਾਂ 'ਚ ਵੀ ਹੜ੍ਹ ਆ ਜਾਂਦੇ ਨੇ। ਸੋ ਸਰਸਾ ਜਿਹੜਾ ਹੈ ਉਹ ਹੜਿਆ ਹੋਇਆ ਸੀ, ਔਰ ਜਿਉਂ ਹੀ ਗੁਰੂ ਸਾਹਿਬ ਆਪਣੇ ਸਿੱਖਾਂ ਦੇ ਨਾਲ ਔਰ ਜੋ ਵੀ ਉਹਨਾਂ ਨੇ ਵਿਉਂਤਬੰਦੀ ਬਣਾਈ, 4 ਚੁਫੇਰੇ ਘੇਰਾ, ਔਰ ਸਿੱਖਾਂ ਦਾ ਸਰਸਾ ਦੇ ਕੰਢੇ ਤੇ ਪਹੁੰਚਦੇ ਨੇ, ਮੁਗਲੀਆ ਫੌਜਾਂ ਔਰ ਪਹਾੜੀ ਫੌਜਾਂ ਆਪਣੇ ਸਾਰੇ ਕੌਲ ਕਰਾਰ ਭੁੱਲ ਕੇ ਪਿੱਛੋਂ ਦੀ ਆ ਕੇ ਹਮਲਾਵਰ ਹੁੰਦੀਆਂ ਨੇ ਅੱਗੋਂ, ਕਿਉਂਕਿ ਜੇ ਤੁਸੀਂ ਸਰਸਾ ਕ੍ਰਾਸ ਕਰਕੇ ਅੱਗੇ ਜਾਣਾ ਹੈ, ਦਰਿਆ ਦੇ ਵਿੱਚ ਹੜ੍ਹ ਆਇਆ ਹੋਇਆ, ਰਾਤ ਹੈ, ਮੀਂਹ ਬਹੁਤ ਤੇਜ਼ ਪੈ ਰਿਹਾ ਹੈ, ਔਰ ਉਹ ਫਿਰ ਇੱਕ ਜੰਗ ਜਿਹੜੀ ਹੈ ਉਹ ਸਰਸਾ ਦੇ ਕੰਢੇ ਤੇ ਹੁੰਦੀ ਹੈ, ਜਿਹਦੇ 'ਚ ਬੜੀ ਬਹਾਦਰੀ ਦੇ ਨਾਲ ਸਿੰਘ ਜੂਝਦੇ ਨੇ। ਔਰ ਇਸ ਸਰਸਾ ਦੇ ਕੰਢੇ ਦੀ ਜੰਗ ਦੇ ਵਿੱਚ 2 ਵੱਡੇ ਜਰਨੈਲ ਸਿੱਖਾਂ ਦੇ ਉਸ ਵੇਲੇ ਦੇ, ਇੱਕ ਜਤ ਭਾਈ ਜੀਵਨ ਸਿੰਘ, ਇਹ ਉਹੀ ਭਾਈ ਜੀਵਨ ਸਿੰਘ ਨੇ ਜਿਨ੍ਹਾਂ ਦਾ ਪਹਿਲਾ ਨਾਂ ਭਾਈ ਜੈਤਾ ਜੀ ਸੀ, ਜਿਹੜੇ ਭਾਈ ਜੈਤਾ ਜੀ ਕਦੇ ਜਿਹੜੇ ਰੰਗਰੇਟੇ ਗੁਰੂ ਕੇ ਬੇਟੇ ਕਹਿ ਕੇ ਗੁਰੂ ਨੇ ਆਪਣੇ ਗਲ ਨਾਲ ਲਾਇਆ ਸੀ। ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਦਿੱਲੀ ਤੋਂ ਚਾਂਦਨੀ ਚੌਂਕ ਤੋਂ ਅਨੰਦਪੁਰ ਸਾਹਿਬ ਲੈ ਕੇ ਆਏ ਸੀ ਭਾਈ ਜੀਵਨ ਸਿੰਘ, ਉਹਨਾਂ ਦੀ ਸ਼ਹਾਦਤ ਵੀ ਸਰਸਾ ਦੇ ਕੰਢੇ ਹੁੰਦੀ ਹੈ। ਔਰ ਦੂਸਰੇ ਵੱਡੇ ਯੋਧੇ ਭਾਈ ਉਦੈ ਸਿੰਘ, ਜਿਹੜੇ ਬਹਾਦਰੀ ਦੇ ਲਈ, ਸ਼ਸਤਰ ਵਿਦਿਆ ਦੀ ਮੁਹਾਰਤ ਲਈ ਜਾਣੇ ਜਾਂਦੇ ਸੀ, ਉਹਨਾਂ ਦੀ ਸ਼ਹਾਦਤ ਵੀ ਸਰਸਾ ਦੇ ਕੰਢੇ ਹੁੰਦੀ ਹੈ। ਪਰ ਅੱਜ ਵੀ ਜਦੋਂ ਤੁਸੀਂ ਸਰਸਾ ਦੇ ਕੰਢੇ, ਖੂਨੀ ਸਰਸਾ ਦੇ ਕੰਢੇ ਜਾਂਦੇ ਹੋ ਤੇ ਐਨ ਦਰਿਆ ਦੇ ਦੂਸਰੇ ਪਾਸੇ ਗੁਰਦੁਆਰਾ ਪਰਿਵਾਰ ਵਿਛੋੜਾ ਬਣਿਆ ਹੋਇਆ, ਇੱਥੇ ਪਰਿਵਾਰ ਵਿਛੜਦਾ ਹੈ। ਬਿਲਕੁਲ। ਦੋਵੇਂ ਵੱਡੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਸਾਹਿਬ 40 ਸਿੱਖਾਂ ਦੇ ਨਾਲ ਦਰਿਆ ਪਾਰ ਕਰਕੇ ਰੋਪੜ ਵੱਲ ਵੱਧਦੇ ਨੇ, ਔਰ ਅੱਗੇ ਉਹਨਾਂ ਦਾ ਸਫ਼ਰ ਫਿਰ ਚਮਕੌਰ ਦੀ ਗੜੀ ਵੱਲ ਹੁੰਦਾ ਹੈ। ਲੇਕਿਨ ਛੋਟੇ ਗੁਰੂ ਕੇ 2 ਸਾਹਿਬਜ਼ਾਦੇ, ਮਾਤਾ ਗੁਜਰੀ ਜੀ, ਉਹ ਉਸ ਨਾਲੋਂ ਵਿਛੜ ਜਾਂਦੇ ਨੇ ਸਾਰੇ ਜਥੇ ਨਾਲੋਂ, ਕਿਉਂਕਿ ਬਹੁਤ ਸਾਰੇ ਸਿੱਖ ਰੁੜ ਵੀ ਜਾਂਦੇ ਨੇ, ਸ਼ਹੀਦ ਵੀ ਹੋ ਰਹੇ। ਉਹਨਾਂ ਨੇ, ਸਿੱਖਾਂ ਨੇ ਘੇਰਾ 4 ਚੁਫੇਰੇ ਬਣਾਇਆ ਹੋਇਆ, ਦੁਸ਼ਮਣ ਨਾਲ ਲੜ ਰਹੇ ਨੇ, ਪਰ ਉਹਨਾਂ ਦਾ ਇਹ ਹੈ ਕਿ ਗੁਰੂ ਦੇ ਪਰਿਵਾਰ ਨੂੰ ਅਸੀਂ ਸੇਫਲੀ ਅੱਗੇ ਕੱਢ ਦਈਏ। ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਵੀ ਪੂਰਾ ਜੂਝਦੇ ਨੇ ਇਹ ਸਾਰੇ 'ਚ। ਔਰ ਫਿਰ ਛੋਟੇ ਸਾਹਿਬਜ਼ਾਦੇ ਔਰ ਮਾਤਾ ਗੁਜਰੀ ਕਿਵੇਂ ਗੰਗੂ ਰਸੋਈਆ ਬਾਹਮਣ, ਉਹ ਕਿਵੇਂ ਪਹਿਲੀ ਇੱਕ ਰਾਤ ਉਹ ਆਪਣੇ ਪਿੰਡ, ਔਰ ਇਹ ਵੀ ਆਉਂਦਾ ਹੈ ਕਿ ਕੁੰਮਾ ਮਾਸ਼ਕੀ, ਇੱਕ ਰਾਤ ਉਹਦੀ ਝੁੱਗੀ 'ਚ ਵੀ ਗੁਰੂ ਸਾਹਿਬ, ਮਾਤਾ ਜੀ ਔਰ ਬੱਚੇ ਗੁਜ਼ਾਰਦੇ ਨੇ। ਅੱਡ-ਅੱਡ ਵੇਰਵੇ ਨੇ, ਪਰ ਇਵੈਂਚੁਅਲੀ
ਕਿਵੇਂ ਗੰਗੂ ਬਾਹਮਣ ਗੱਦਾਰੀ ਕਰਦਾ ਹੈ ਔਰ ਫਿਰ ਉਹਨਾਂ ਸਾਹਿਬਜ਼ਾਦਿਆਂ ਔਰ ਮਾਤਾ ਗੁਜਰੀ ਨੂੰ ਜਿਹੜਾ ਹੈ ਉਹ ਮੋਰਿੰਡੇ ਥਾਣੇ ਦੇ ਵਿੱਚ ਜਾ ਕੇ ਇਤਲਾਹ ਕਰਦਾ ਹੈ ਕਿ ਗੁਰੂ ਕੇ ਸਾਹਿਬਜ਼ਾਦੇ ਮੇਰੇ ਕੋਲ ਨੇ। ਅੱਛਾ। ਕਿਵੇਂ ਉਹ ਸਰਹੰਦ ਪਹੁੰਚਾਏ ਜਾਂਦੇ ਨੇ ਉਸ ਦਾ ਅਸੀਂ ਜ਼ਿਕਰ ਕਰਾਂਗੇ। ਲੇਕਿਨ ਅੱਜ ਦੀ ਇਹ ਰਾਤ ਖੂਨੀ ਸਰਸਾ ਦੇ ਕੰਢੇ ਬਿਤਾਈ ਹੋਈ ਉਹ ਕਾਲੀ ਬੋਲੀ ਰਾਤ ਹੈ ਜਿਸ ਨੇ ਯਾਦ ਦਹਾਨੀ ਕਰਵਾਈ ਕਿ ਸੱਚ ਦੇ ਰਸਤੇ ਤੇ ਚੱਲਦਿਆਂ ਪਰਿਵਾਰ ਵਿਛੜਦੇ ਨੇ, ਬਿਲਕੁਲ ਸ਼ਹਾਦਤਾਂ ਮਿਲਦੀਆਂ ਨੇ, ਪਰਿਵਾਰ ਵਿਛੜਦੇ ਨੇ, ਕੱਲੇ ਆਪਣੇ ਹੀ ਗਦਾਰੀ ਨਹੀਂ ਕਰਦੇ ਜਾਂ ਦੁਸ਼ਮਣ ਆਪਣੇ ਵਾਅਦੇ ਹੀ ਨਹੀਂ ਤੋੜਦੇ। ਈਵਨ ਕਈ ਵਾਰ ਕੁਦਰਤ ਵੀ ਉਹ ਖੂਨੀ ਸਰਸਾ ਵੀ ਜਿਹੜਾ ਉਹ ਵੱਡੀ ਰੁਕਾਵਟ ਬਣ ਕੇ ਤੁਹਾਡੇ ਰਸਤੇ 'ਚ ਖਲੋ ਕੇ ਤੁਹਾਨੂੰ ਪਰਖ ਰਹੇ ਹੁੰਦੇ ਨੇ ਕਿ ਕੀ ਸੱਚਮੁੱਚ ਤੁਸੀਂ ਉਸ ਨਿਰਾਲੀ ਚਾਲ ਦੇ ਸਬਕ ਨੂੰ ਯਾਦ ਕੀਤਾ ਹੈ ਕਿ ਨਹੀਂ ਕੀਤਾ। ਔਰ ਮੈਂ ਇੱਥੇ ਹੀ ਕਨਕਲੂਡ ਕਰਾਂ, ਵਕਤ ਅੱਗੇ ਜਾ ਰਿਹਾ। ਮੈਂ ਸੰਤ ਰਾਮ ਉਦਾਸੀ ਜਿਹੜੇ ਸਾਡੀ 20ਵੀਂ ਸਦੀ ਦੇ 70ਵਿਆਂ ਦੇ ਇੱਕ ਵੱਡੇ ਰੈਵੋਲੂਸ਼ਨਰੀ ਸ਼ਾਇਰ ਹੋਏ, ਉਹਨਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਔਰ ਇਹ ਸਰਸਾ ਦੇ ਕੰਢੇ ਔਰ ਚਮਕੌਰ ਦੀ ਗੜੀ ਇਸ ਦੇ ਉੱਤੇ ਉਹਨਾਂ ਦੀ ਬੜੀ ਭਾਵਪੂਰਤ ਨਜ਼ਮ ਹੈ, ਉਸ ਨੂੰ ਮੈਂ ਸ਼ੇਅਰ ਕਰਨਾ ਚਾਹੁੰਦਾ ਕਿ ਉਹਨਾਂ ਨੇ ਇਹ ਕਿਹਾ, ਬਾਪੂ ਵੇਖਦਾ ਰਹੀਂ ਤੂੰ ਬੈਠ ਕੰਢੇ, ਬਾਪੂ ਵੇਖਦਾ ਰਹੀਂ ਤੂੰ ਬੈਠ ਕੰਢੇ, ਕਿਵੇਂ ਤਰਨਗੇ ਅਜੀਤ ਜੁਝਾਰ ਤੇਰੇ, ਟੁੱਬੀ ਮਾਰ ਕੇ ਸਰਸਾ ਦੇ ਰੋੜ ਅੰਦਰ, ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ, ਇਸ ਕੱਚੀ ਚਮਕੌਰ ਦੀ ਗੜੀ ਮੂਰੇ, ਕਿਲਾ ਦਿੱਲੀ ਦਾ ਅਸੀਂ ਚੁਕਾ ਦਿਆਂਗੇ, ਚੋਰਾ ਕਰੀ ਨਾ ਕਿਲੇ ਆਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲਾ ਬਣਾ ਦਿਆਂਗੇ, ਮਾਛੀ ਵਾੜੇ ਦੇ ਸੱਥਰ ਦੇ ਗੀਤ ਵਿੱਚੋਂ ਅਸੀਂ ਉੱਠਾਂਗੇ ਚੰਡੀ ਦੀ ਵਾਰ ਬਣ ਕੇ, ਜਿਨ੍ਹਾਂ ਸੂਲਾਂ ਨੇ ਦਿੱਤਾ ਨਾ ਸੌਣ ਤੈਨੂੰ, ਛਾਂਗ ਦਿਆਂਗੇ ਖੰਡੇ ਦੀ ਧਾਰ ਬਣ ਕੇ, ਬਾਪੂ ਸੱਚੇ ਇੱਕ ਕੌਮੀ ਸਰਦਾਰ ਤਾਈਂ ਪੀਰ ਉੱਚ ਦਾ ਵੀ ਬਣਨਾ ਪੈ ਸਕਦਾ ਹੈ, ਖੂਨ ਜਿਗਰ ਦੇ ਨਾਲ ਤਾਂ ਜ਼ਫਰਨਾਮਾ ਤੇਰੀ ਕਲਮ ਨੂੰ ਵੀ ਘੜਨਾ ਪੈ ਸਕਦਾ ਹੈ, ਪਰ ਜਿਨ੍ਹਾਂ ਕੰਧ ਸਰਹੰਦ ਦੀ ਤੋੜਨੀ ਹੈ, ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ, ਅੰਗੂਠਾ ਲਾਇਆ ਨਹੀਂ ਜਿਨ੍ਹਾਂ ਬੇਦਾਵਿਆਂ ਤੇ, ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ, ਆਪਣੇ ਛੋਟਿਆਂ ਪੁੱਤਾਂ ਦੀ ਵੇਲ ਤਾਈਂ ਜੇਕਰ ਅੱਗ ਤੇ ਚੜੇ ਤਾਂ ਚੜਨ ਦੇਵੀਂ, ਸਾਡੀ ਮੜੀ ਤੇ ਉੱਗੇ ਹੋਏ ਘਾਹ ਅੰਦਰ ਠਾਰ ਸਿੰਘਾਂ ਦੀ ਬਣੇ ਤਾਂ ਬਣਨ ਦੇਵੀਂ, ਐ ਪਰ ਜ਼ਬਰ ਅੱਗੇ ਕਿੱਦਾਂ ਸਬਰ ਕਰੀਏ, ਅਸੀਂ ਇਹੋ ਜਿਹਾ ਜ਼ਹਿਰ ਨਹੀਂ ਪੀ ਸਕਦੇ, ਨੱਕ ਮਾਰ ਕੇ ਡੰਗਰ ਵੀ ਜੋਣ ਜਿਸ ਨੂੰ, ਅਸੀਂ ਜੂਨ ਅਜਿਹੀ ਨਹੀਂ ਜੀ ਸਕਦੇ। ਹੁਣ ਇਹ ਡਿਫਾਈਨਸ ਹੈ, ਇਹ ਅੱਜ ਦੇ ਪੀਰੀਅਡ ਨੂੰ ਕੰਟੈਕਸਟ 'ਚ ਰੱਖਿਆ ਹੋਇਆ ਹੈ ਕਿ ਭਾਈ ਜਿਨ੍ਹਾਂ ਕੰਧ ਸਰਹੰਦ ਦੀ ਤੋੜਨੀ ਹੈ, ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ, ਅੰਗੂਠਾ ਲਾਇਆ ਨਹੀਂ ਜਿਨ੍ਹਾਂ ਬੇਦਾਵਿਆਂ ਤੇ, ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ। ਸੋ ਨਾਈਸ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।